ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਤੁਹਾਡਾ ਸਭ ਦਾ ਮਨਪਸੰਦ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਮਿੰਟੂ ਗੁਰਸਰਗਾ ਜੀ ਦੇ ਨਾਲ ਤੇ ਜਾਣਾਂਗੇ ਉਹਨਾਂ ਤੋਂ ਕੁਝ ਅਹਿਮ ਖਬਰਾਂ ਬਾਰੇ ਕੁਝ ਖਾਸ ਜਾਣਕਾਰੀਆਂ। ਪਰ ਉਸ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਤੇ ਇਹਨਾਂ ਦੇ ਨਾਲ 408 272 2500 ਤੇ ਗੱਲ ਕਰ ਸਕਦੇ ਹੋ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ 415 909 0503 ਤੇ ਗੱਲ ਕਰ ਸਕਦੇ ਹੋ। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਬਾਬਲਾ ਇੰਡੀਅਨ ਕੰਜ਼ੀਨ ਰੈਂਟਨ, ਗਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ JLU ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਦੇ ਨੇ, ਨਵੇਂ ਪੁਰਾਣੇ ਟਾਇਰ ਵੀ ਇੱਥੋਂ ਲੈ ਸਕਦੇ ਹੋ। ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ। ਲੋਕੇਸ਼ਨ ਹੈ ਸੈਂਤਾ ਨੇਲਾ ਦੀ, ਨੰਬਰ ਹੈ 209 277 0113। ਟਰੱਕਾਂ ਦੀ ਸਿਖਲਾਈ ਲੈਣ ਦੇ ਲਈ ਵੈਸਟ ਕੋਸਟ ਟਰੱਕ ਸਕੂਲ ਵਾਲੇ ਅਜੀਤ ਟਵਾਲ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ 559 800 0590 ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਚਾਹੁੰਦੇ ਆ ਜਾਂ ਘਰ ਵੇਚਣਾ ਹੈ ਜਾਂ ਲੈਣਾ ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ 855 905 2575 ਤੇ ਗੱਲ ਕੀਤੀ ਜਾ ਸਕਦੀ ਹੈ। ਜੁੜਦੇ ਹਾਂ ਮਿੰਟੂ ਗੁਰਸਰਗਾ ਜੀ ਦੇ ਨਾਲ ਤੇ ਉਸ ਤੋਂ ਬਾਅਦ ਖਬਰਾਂ ਦੀ ਤਫਸੀਲ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਪੰਜਾਬੀ ਰੇਡੀਓ USA ਤੇ ਜੀ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਜੀ ਮਿੰਟੂ ਜੀ, ਬੀਬੀ ਨੂਪਰ ਸ਼ਰਮਾ ਤੋਂ ਸ਼ੁਰੂਆਤ ਕਰ ਲਈਏ। ਸੁਪਰੀਮ ਕੋਰਟ ਨੇ ਬੀਬੀ ਨੂੰ ਸੁਰੱਖਿਆ ਦੇਤੀ ਹੈ ਜੀ। ਬਿਲਕੁਲ, ਸੁਰੱਖਿਆ ਵੀ ਦੇ ਦਿੱਤੀ ਤੇ ਰਾਹਤ ਵੀ ਮਿਲ ਗਈ ਆ ਬੀਬੀ ਨੂੰ। ਦੇਖੋ, ਅੱਜ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਤੋਂ ਬਾਅਦ ਫੈਸਲਾ ਹੋਇਆ, ਜਾਂ ਕਹਿ ਲਓ ਕਿ ਕੋਰਟ ਨੇ ਇਸ ਵੇਲੇ ਰਾਹਤ ਦਿੱਤੀ ਅਨੂਪਰ ਸ਼ਰਮਾ ਨੂੰ, ਤਾਂ ਉਹਦੇ ਵਿੱਚ ਮੁੱਖ ਤੌਰ ਤੇ ਇਹ ਆ ਕਿ ਸੁਪਰੀਮ ਕੋਰਟ ਨੇ ਆਖਿਆ ਕਿ ਭਵਿੱਖ ਦੇ ਵਿੱਚ ਜੇਕਰ ਉਸੇ ਬਿਆਨ ਨੂੰ ਲੈ ਕੇ ਜੋ ਮੁਹੰਮਦ ਸਾਹਿਬ ਬਾਰੇ ਦਿੱਤਾ ਸੀਗਾ, ਤਾਂ ਉਸ ਬਿਆਨ ਮੁਤਲਕ ਜੇ ਕੋਈ ਕਿਤੇ ਵੀ FIR ਦਰਜ ਹੁੰਦੀ ਹੈ ਕਿਸੇ ਵੀ ਸਟੇਟ ਦੇ ਵਿੱਚ, ਤਾਂ ਬੀਬੀ ਨੂਪਰ ਸ਼ਰਮਾ ਤੇ ਕੋਈ ਕਾਰਵਾਈ ਨਹੀਂ ਹੋਏਗੀ। ਤਾਂ ਅਸਲ ਦੇ ਵਿੱਚ ਕੀ ਹੈ ਕਿ ਨੂਪਰ ਸ਼ਰਮਾ ਨੇ ਜਾ ਕੇ ਆਪਣੇ ਵਕੀਲ ਦੇ ਮਾਰਫਤ, ਔਰ ਵਕੀਲ ਵੀ ਇਹਨਾਂ ਦੇ ਸਿੱਖ ਭਾਈਚਾਰੇ ਤੋਂ ਹੀ ਨੇ ਔਰ ਕੇਂਦਰ ਸਰਕਾਰ ਦਾ ਹਿੱਸਾ ਰਹੇ ਨੇ, ਜਿਹੜੀ ਲੀਗਲ ਟੀਮ ਹੁੰਦੀ ਹੁਣ ਉਹ ਸਾਬਕਾ ਨੇ, ਤਾਂ ਖੈਰ ਉਹਨਾਂ ਦੇ ਮਾਰਫਤ ਇਹਨਾਂ ਨੇ ਜਾ ਕੇ ਜੋ ਕੋਰਟ ਦੇ ਵਿੱਚ ਪੱਖ ਰੱਖਿਆ ਕਿ ਮੈਂ ਹਰ ਕੋਰਟ ਦੇ ਵਿੱਚ ਜੇ ਜਾਵਾਂਗੀ, ਕਿਉਂਕਿ FIR ਜਿਹੜੀਆਂ ਨੇ ਉਹ ਨੂਪਰ ਸ਼ਰਮਾ ਤੇ ਵੱਖ-ਵੱਖ ਰਾਜਾਂ ਦੇ ਵਿੱਚ ਦਰਜ ਹੋਈਆਂ। ਜਿਵੇਂ ਮੇਰੇ ਖਿਆਲ ਦੇ ਨਾਲ ਪਿਛਲੇ ਦਿਨੀ 3 FIR ਜਿਹੜੀਆਂ ਸੀ ਉਹ ਪੱਛਮੀ ਬੰਗਾਲ 'ਚ ਇਕੱਠੀਆਂ ਦਰਜ ਹੋ ਗਈਆਂ। ਤਾਂ ਇਸ ਤਰ੍ਹਾਂ ਉਹਨੇ ਕਿਹਾ ਕਿ ਜੇ ਮੈਂ ਹੋਰ ਸਟੇਟਾਂ ਦੀਆਂ ਕੋਰਟਾਂ ਦੇ ਵਿੱਚ ਜਾਨੀ ਹਾਂ ਤਾਂ ਉੱਥੇ ਮੇਰੀ ਲਾਈਫ ਨੂੰ ਜਾਂ ਮੇਰੀ ਜ਼ਿੰਦਗੀ ਨੂੰ ਖਤਰਾ ਹੈ। ਤਾਂ ਇਹ ਸਾਰਾ ਕੁਝ ਜਦੋਂ ਸੁਣਿਆ ਤਾਂ ਜੋ ਸੁਪਰੀਮ ਕੋਰਟ ਸੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਤੇ ਐਸਾ ਨਹੀਂ ਕਿਹਾ, ਅਸੀਂ ਕਿਤੇ ਵੀ ਇਹ ਨਹੀਂ ਕਿਹਾ ਕਿ ਤੁਸੀਂ ਹਰ ਕੋਰਟ ਦੇ ਵਿੱਚ ਜਾਓ, ਕਿਉਂਕਿ ਪਿਛਲੀ ਸੁਣਵਾਈ ਤੇ ਤੁਹਾਨੂੰ ਪਤਾ ਹੋਏਗਾ ਸੁਪਰੀਮ ਕੋਰਟ ਨੇ ਬਹੁਤ ਜ਼ਿਆਦਾ ਫਟਕਾਰਾਂ ਪਾਈਆਂ ਸਨ। ਔਰ ਉਸ ਤੋਂ ਬਾਅਦ ਕੀ ਹੋਇਆ ਸੀਗਾ, ਇੰਟਰਸਟਿੰਗ ਚੀਜ਼ ਇਹ ਹੋਈ ਸੀਗੀ ਕਿ ਪਹਿਲੀ ਵਾਰੀ ਹੋਏਗਾ ਕਿ ਸੁਪਰੀਮ ਕੋਰਟ ਨੂੰ ਟਰੋਲ ਕੀਤਾ ਗਿਆ ਸੀ। ਕੌਣ ਸੀਗੇ ਕਰਨ ਵਾਲੇ ਪਤਾ ਨਹੀਂ, ਪਰ ਜਿਹੜੇ ਸੀਗੇ ਤਾਂ ਉਹਨਾਂ ਨੇ ਇੱਕ ਟ੍ਰੈਂਡ ਮਤਲਬ ਕਿ ਟ੍ਰੈਂਡਿੰਗ 'ਚ ਲੈ ਆਂਦਾ, ਉਹਦਾ ਨਾਮ ਸੀ ਸੁਪਰੀਮ ਕੋਠਾ। ਇਹ ਕੌਣ ਸਨ? ਇਹਦੇ ਤੇ ਖੁੱਲ ਕੇ ਚਰਚਾ ਹੀ ਨਹੀਂ ਹੋਈ ਇਸ ਮੁਲਕ ਦੇ ਵਿੱਚ ਕਿ ਹੁਣ ਕੀ ਸੁਪਰੀਮ ਕੋਰਟ ਵੀ ਆਜ਼ਾਦਾਨਾ ਢੰਗ ਦੇ ਨਾਲ ਕੰਮ ਨਹੀਂ ਕਰ ਸਕੀ। ਠੀਕ ਆ, ਆਲੋਚਨਾ ਹੁੰਦੀ ਆ ਫੈਸਲਿਆਂ ਦੀ, ਨੁਕਤਾਚੀਨੀ ਹੁੰਦੀ ਆ, ਟੀਕਾ ਟਿੱਪਣੀਆਂ ਹੁੰਦੀਆਂ ਨੇ, ਪਰ ਇਸ ਤਰ੍ਹਾਂ ਦੀ ਬੇਹੂਦਾ ਭਾਸ਼ਾ ਕੌਣ ਇਸਤੇਮਾਲ ਕਰ ਰਿਹਾ ਸੀ? ਤਾਂ ਕਮ ਸੇ ਕਮ ਇੰਡੀਆ ਦਾ ਦੋਸਤ ਤੇ ਨਹੀਂ ਹੋ ਸਕਦਾ। ਤੇ ਖੈਰ ਉਸ ਤੋਂ ਬਾਅਦ ਮਤਲਬ ਕਿ ਜਦੋਂ ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਤੇ ਆਖਿਆ ਹੀ ਨਹੀਂ ਹੈ, ਤਾਂ ਬੀਬੀ ਦੇ ਵਕੀਲ ਨੇ ਕਿਹਾ ਕਿ ਸਾਨੂੰ ਸ਼ਾਇਦ ਠੀਕ ਢੰਗ ਨਾਲ ਸੁਣਿਆ ਨਹੀਂ। ਤਾਂ ਉਸ ਤੋਂ ਬਾਅਦ ਇਹ ਸਾਰਾ ਮਾਮਲਾ ਜਿਹੜਾ ਉਹ ਇੱਥੇ ਆ ਕੇ ਖਤਮ ਹੋ ਗਿਆ ਕਿ ਜਿੱਥੇ ਜਿੱਥੇ ਵੀ ਕਿਤੇ FIR ਦਰਜ ਹੈਗੀ, ਇਹਨਾਂ ਦੇ ਵਕੀਲ ਨੇ ਕਿਹਾ ਕਿ ਉੱਥੇ ਅੱਗੇ ਕਾਰਵਾਈ ਨਾ ਹੋਵੇ। ਤਾਂ ਫਿਰ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ FIR ਜਿੱਥੇ ਵੀ ਹੈਗੀਆਂ ਉੱਥੇ ਸਟੇ ਹੋ ਗਿਆ ਤੇ ਇਹਨਾਂ ਨੂੰ ਮਤਲਬ ਕਿ ਹੁਣ ਜਿਹੜੀ FIR ਹੈਗੀ ਆ ਦਿੱਲੀ ਦੇ ਵਿੱਚ, ਜਿਹੜੀ ਪਹਿਲੀ FIR ਦਰਜ ਹੋਈ ਆ ਉਹਦੇ ਵਿੱਚ ਹੀ ਸਾਰਾ ਕੁਝ ਹੋਗਾ, ਮਤਲਬ ਕਿ ਦਿੱਲੀ ਦਾ ਹੀ ਖੇਡ ਰਹਿ ਗਿਆ ਸਾਰਾ। ਤਾਂ ਇਹ ਵੈਸੇ ਕਮਾਲ ਦੀ ਗੱਲ ਹੈ ਕਿ ਬੀਬੀ ਨੂਪਰ ਸ਼ਰਮਾ ਬਚ ਗਏ ਇੰਨੀ ਵੱਡੀ ਟਿੱਪਣੀ ਕਰਕੇ। ਔਰ
ਇਸ ਤੋਂ ਇਲਾਵਾ ਇਸ ਮੁਲਕ ਦੇ ਵਿੱਚ ਕਤਲੋ ਗਾਰਤ ਵੀ ਹੋਇਆ ਇਸ ਟਿੱਪਣੀ ਨੂੰ ਲੈ ਕੇ, ਜਿਹੜਾ ਕਿ ਮੰਦਭਾਗਾ ਸੀਗਾ। ਬਹੁਤ ਘਿਨੌਣਾ ਕਾਂਡ ਸੀਗਾ, ਖਾਸ ਤੌਰ ਤੇ ਜਦੋਂ ਇੱਕ ਹਿੰਦੂ ਭਾਈਚਾਰੇ ਦੇ ਦਰਜੀ ਨੂੰ ਜਾ ਕੇ ਦੁਕਾਨ ਦੇ ਵਿੱਚ ਵੱਢਿਆ ਗਿਆ, ਹਲਾਲ ਕੀਤਾ ਗਿਆ ਇੱਕ ਤਰ੍ਹਾਂ ਨਾਲ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਸਾਰਾ ਕੁਝ ਜਿਹੜਾ ਵਾਪਰਿਆ, ਤਾਂ ਬੀਬੀ ਨੂਪੁਰ ਸ਼ਰਮਾ ਤਾਂ ਹਾਲ ਦੀ ਘੜੀ ਕਹਿ ਲਓ ਕਿ ਬਚ ਗਈ ਗ੍ਰਿਫਤਾਰੀ ਤੋਂ। ਮਿਸਾਲ ਪੇਸ਼ ਕੀਤੀ ਜਾਣੀ ਚਾਹੀਦੀ ਸੀ, ਇਹਦੀ ਅਰੈਸਟ ਹੁੰਦੀ। ਪਰ ਜਿਸ ਜ਼ੁਬੇਰ ਨੇ ਇਸ ਸਾਰੀ ਡਿਬੇਟ ਨੂੰ ਚੁੱਕ ਕੇ ਫੇਰ ਡੋਮੇਨ 'ਚ ਲਿਆਂਦਾ ਸੀ, ਕਿਉਂਕਿ ਇਹ ਤੇ ਘਟਨਾ ਦਬ ਗਈ ਸੀ। ਜਿਸ ਜ਼ੁਬੇਰ ਨੇ ਵੀਡੀਓ ਪੋਸਟ ਕੀਤਾ ਜੀ, ਤੇ ਉਹਦੇ ਮੇਰੇ ਖਿਆਲ ਦੇ ਨਾਲ 2.5-3 ਸਾਲ ਪੁਰਾਣੇ ਇੱਕ ਪੋਸਟ ਨੂੰ ਲੈ ਕੇ, ਇੱਕ ਟਵੀਟ ਨੂੰ ਲੈ ਕੇ ਉਹਦੇ ਤੇ ਪਰਚਾ ਦਰਜ ਕਰ ਦਿੱਤਾ ਤੇ ਉਹ ਧੱਕੇ ਖਾਂਦਾ ਫਿਰਦਾ, ਉਸਨੇ ਚੱਕ ਲਿਆ। ਤਾਂ ਇਹ ਵੈਸੇ ਇਸ ਮਾਮਲੇ ਦੇ ਵਿੱਚ ਕਹਿ ਲਓ ਕਿ ਕਮਾਲ ਦੀ ਗੱਲ ਸੀ ਕਿ ਜ਼ੁਬੇਰ ਰਗੜਿਆ ਗਿਆ ਤੇ ਨੂਪੁਰ ਸ਼ਰਮਾ ਬੀਬੀ ਜਿਹੜੀ ਆ ਉਹ ਹਾਲ ਦੀ ਘੜੀ ਬੇਸ਼ੱਕ ਬੜੀ ਤਲਖ ਟਿੱਪਣੀਆਂ ਆਈਆਂ ਸਨ ਪਿਛਲੀ ਸੁਣਵਾਈ ਤੇ ਸੁਪਰੀਮ ਕੋਰਟ ਚੋਂ, ਪਰ ਇਸ ਵਾਰੀ ਉਹਨਾਂ ਨੂੰ ਇੱਕ ਵੱਡੀ ਰਾਹਤ ਮਿਲ ਗਈ ਹੈ। ਜੀ। ਕੇਂਦਰੀ ਖੇਤੀਬਾੜੀ ਮੰਤਰੀ ਮਿੰਟੂ ਜੀ ਕਹਿ ਰਹੇ ਆ ਵੀ ਭਾਜਪਾ ਕਿਸਾਨਾਂ ਦੇ ਹਿੱਤ ਦੇ ਲਈ ਵਚਨਬੱਧ ਹੈ ਤੇ ਰਹੂਗੀ ਵੀ। ਹਾਂਜੀ ਹਾਂਜੀ, ਇਹ ਤੋਮਰ ਸਾਹਿਬ ਨੇ, ਤੁਹਾਨੂੰ ਪਤਾ ਹੀ ਹੈ ਕਿ ਤੋਮਰ ਸਾਹਿਬ ਤੇ ਪੂਰੀ ਚੋਪੜ ਕੇ ਇਸ ਤਰ੍ਹਾਂ ਗੱਲ ਕਰਦੇ ਹੁੰਦੇ ਆ। ਆਪਾਂ ਕਿਸਾਨੀ ਅੰਦੋਲਨ ਦੇ ਦਰਮਿਆਨ ਵੇਖਿਆ ਕਿ ਤੋਮਰ ਸਾਹਿਬ ਤੇ ਇੱਕ ਵੇਲੇ ਵੀ ਏਦਾਂ ਨਹੀਂ ਸੀ ਕਹਿੰਦੇ ਕਿ ਹਾਂਜੀ ਇਹ ਕਾਨੂੰਨ ਮਾੜੇ ਨੇ, ਕਾਨੂੰਨ ਫਿੱਕੇ ਨੇ, ਕੌੜੇ ਨੇ, ਕੁਸੈਲੇ ਨੇ। ਉਹ ਕਹਿੰਦੇ ਸੀ ਨਹੀਂ ਨਹੀਂ ਮਿੱਠੇ ਬਹੁਤ ਨੇ, ਖਾ ਲਓ ਬਸ ਤੁਸੀਂ ਤਗੜੇ ਹੋ ਕੇ, ਚਿੱਥ ਲਓ। ਤਾਂ ਗੱਲ ਇਹ ਆ ਕਿ ਇਹਨਾਂ ਦਾ ਮਤਲਬ ਕਿ ਸਾਰਾ ਕੁਛ ਜਿਹੜਾ ਕਰਨ ਵਾਲਾ ਉਹ ਸਿਸਟਮ ਤੇ ਇਹਨਾਂ ਦੇ ਹੱਥ ਨਹੀਂ ਹੈਗਾ, ਇਹ ਤੇ ਬੋਲਣ ਵਾਲੇ ਜ਼ਿਆਦਾ ਨੇ। ਤਾਂ ਇਹਨਾਂ ਨੇ ਕਿਹਾ ਕਿ ਵਿਰੋਧੀ ਧਿਰ ਦੀ ਰੁਚੀ ਕਿਸਾਨਾਂ ਦੀਆਂ ਸਮੱਸਿਆਵਾਂ ਤੇ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣਾ ਜਾਂ ਕਰਨਾ ਨਹੀਂ, ਸਗੋਂ ਉਹਨਾਂ ਦੀ ਦਿਲਚਸਪੀ ਰਾਜਨੀਤੀ ਕਰਕੇ ਵਿਕਾਸ ਅਤੇ ਲੋਕ ਭਲਾਈ ਨੂੰ ਰੋਕਣਾ ਆ। ਅੱਛਾ, ਗੱਲ ਇਹ ਆ ਕਿ ਦੇਖੋ ਇਹ ਸਾਰੀ ਜਿਹੜੀ ਟਿੱਪਣੀ ਆਈ ਹੈ ਉਹਨਾਂ ਦੀ, ਇਹ ਟਿੱਪਣੀ ਆਈ ਹੈ ਜੋ ਇੱਥੇ MSP ਤੇ ਬਣੀ ਸੀਗੀ ਕਮੇਟੀ ਤੇ, ਉਸ ਤੋਂ ਬਾਅਦ ਰੌਲਾ ਪੈ ਗਿਆ। ਜਿਹੜੇ ਐਸਕਿਆਂ ਵਾਲੇ ਆ ਉਹ ਅਸਹਿਮਤ ਨੇ। ਤੋਮਰ ਸਾਹਿਬ ਕਹਿੰਦੇ ਕਿ ਇਹਨਾਂ ਨੇ ਆਪਣੇ ਬੰਦੇ ਦਿੱਤੇ ਨਹੀਂ ਹੈ, ਤਾਂ ਉਹ ਵਚਨਬੱਧਤਾ ਦੁਹਰਾ ਰਹੇ ਆ ਕਿ ਸਾਰਾ ਕੁਝ ਜਿਹੜਾ ਹੈ ਜੀ ਉਹ ਠੀਕ ਹੋਏਗਾ, ਕਿਸਾਨਾਂ ਦੇ ਹਿੱਤਕਾਰੀ ਹੋਏਗਾ। ਇਹ ਤੇ ਬਹੁਤ ਕੁਝ ਕਹਿੰਦੇ ਨੇ ਇਹਨਾਂ ਨੇ, ਤੇ ਮੇਰੇ ਖਿਆਲ ਦੇ ਨਾਲ ਇਨਕਮ ਵੀ ਡਬਲ ਦਿਖਾ ਦਿੱਤੀ ਹੈ, ਕਿਸਾਨ ਦੀ ਇਨਕਮ ਵੀ ਡਬਲ ਦਿਖਾ ਦਿੱਤੀ ਹੈ। ਹੁਣ ਜਦੋਂ ਇਨਕਮ ਡਬਲ ਦਿਖਾ ਦਿੱਤੀ ਹੈ ਤਾਂ 5 ਸਾਲ ਦਾ ਮਹਿੰਗਾਈ ਵਾਲਾ ਗ੍ਰਾਫ ਇਹਨਾਂ ਨੇ ਲੁਕਾ ਲਿਆ ਹੋਣਾ ਜੀ। ਉੱਥੇ ਤੇ ਬੀਬੀ ਨਿਰਮਲਾ ਸੀਤਾਰਮਨ ਕਹਿੰਦੀ ਕਿ ਜੇ ਗੰਢੇ ਮਹਿੰਗੇ ਹੋ ਗਏ ਕੀ ਫਰਕ ਪੈਂਦਾ, ਮੈਂ ਦਿਖਾਉਂਦੀ ਨਹੀਂ। ਲੋਕ ਕਹਿੰਦੇ ਉਹ ਸਾਰਾ ਕੁਛ ਏਦਾਂ ਹੀ ਖਾਣਾ ਵੀ ਛੱਡ ਦਿਓ, ਦੁੱਧ ਮਹਿੰਗਾ ਕਰ ਦਿੱਤਾ, ਆਟੇ ਤੇ ਲਾ ਦਿੱਤਾ, ਆਟਾ ਖਾਣਾ ਵੀ ਛੱਡ ਦਿਓ ਜੀ। ਸੋ ਗੱਲ ਇਹ ਆ ਕਿ ਇਹ ਕਿਸੇ ਪਾਸੇ ਨਹੀਂ ਆਉਂਦੇ ਤੇ ਸਿਆਸਤਦਾਨ ਲੋਕ ਨੇ, ਇਹਨਾਂ ਨੇ ਸਿਆਸਤ ਕਰਨੀ ਆ, ਰਾਜਨੀਤੀ ਕਰਨੀ ਆ। ਪਰ ਮੇਰੇ ਖਿਆਲ ਦੇ ਨਾਲ ਜੋ MSP ਤੇ ਕਮੇਟੀ ਬਣੀ ਆ ਉਹਦੇ ਤੇ ਅਸਹਿਮਤੀ ਜਾਂ ਕਹਿ ਲਓ ਟਸਲਬਾਜ਼ੀ ਜਿਹੜੀ ਉਹ ਚੱਲੇਗੀ। ਹਾਲਾਂਕਿ ਇਹਨਾਂ ਨੇ ਕਮੇਟੀ ਬਣਾ ਕੇ ਇੱਕ ਰੇੜਕਾ ਖਤਮ ਕਰਨ ਦਾ ਯਤਨ ਕੀਤਾ ਹੈ ਕਿ ਜੋ ਰੇੜਕਾ ਸਦਨ ਦੇ ਵਿੱਚ ਪਏਗਾ, ਖੜਾ ਹੋਏਗਾ, ਉਹਨੂੰ ਨਜਿੱਠਿਆ ਜਾਵੇ। ਪਰ ਹਾਲ ਦੀ ਘੜੀ ਉਸ ਰੇੜਕੇ ਨਾਲੋਂ ਵੀ ਵੱਡਾ ਰੇੜਕਾ ਇਹ ਬਣ ਗਿਆ ਕਿਉਂਕਿ ਜਿਹੜੇ ਬੰਦੇ ਇਹਨਾਂ ਨੇ ਪਾਏ ਨੇ ਉਹਦੇ ਤੇ SKM ਹੀ ਸਹਿਮਤ ਨਹੀਂ ਜੀ ਜੀ ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਗੱਲ ਕਰੀਏ ਪੰਜਾਬ ਸਰਕਾਰ ਦੀ। ਪੰਜਾਬ ਸਰਕਾਰ ਨੇ ਫੈਸਲਾ ਲਿਆ ਵੀ ਜਿਹੜੇ ਜਿੰਨੇ ਵੀ ਯਾਤਰੀ ਵਾਹਨ ਆ ਉਹਨਾਂ ਦੇ ਵਿੱਚ ਵਹੀਕਲ ਲੋਕੇਸ਼ਨ ਟਰੈਕਿੰਗ ਡਿਵਾਈਸ ਸਿਸਟਮ ਲਾਵਾਂਗੇ। ਹਾਂਜੀ, ਇਹ ਜਿੱਦਾਂ ਕਹ ਲਓ ਕਿ VRTD ਸਿਸਟਮ ਹੁੰਦਾ ਹੈ, ਤਾਂ ਉਹ ਕਹਿ ਰਹੇ ਨੇ ਕਿ ਅਸੀਂ ਲਵਾਵਾਂਗੇ। ਗੱਲ ਇਹ ਹੈ ਕਿ ਦੇਖੋ ਹੋਰ ਵੀ ਇਹਨਾਂ ਨੇ ਇੱਕ ਗੱਲ ਕਹੀ ਹੈ ਕਿ ਸੂਬਾ ਸਰਕਾਰ ਨੇ ਇੱਕ ਬੱਸ ਪਰਮਿਟ ਨੂੰ ਵਾਹਨ ਪੋਰਟਲ ਨਾਲ ਜੋੜਨ ਦਾ ਫੈਸਲਾ ਲਿਆ। ਇੱਥੇ ਇੱਕ ਪੋਰਟਲ ਹੈ ਵਾਹਨ, ਜਿਹਦੇ ਵਿੱਚ ਤੁਸੀਂ ਆਪਣੀ ਗੱਡੀ ਦਾ ਨੰਬਰ ਪਾਓਗੇ ਤਾਂ ਸਾਰੀ ਡਿਟੇਲ ਆ ਜਾਏਗੀ, ਜਿਹੜੀ ਗੱਡੀ ਦੀ ਰਜਿਸਟ੍ਰੇਸ਼ਨ ਹੋਈ ਹੈ। ਉਹਨੇ ਚਿਰ ਅਪਡੇਸ਼ਨ ਹੀ ਨਹੀਂ ਨਾ ਹੋਏਗੀ ਉਹਦੀ ਜਦ ਤੱਕ ਰਜਿਸਟ੍ਰੇਸ਼ਨ ਨਹੀਂ ਹੋਈ। ਜਦ ਰਜਿਸਟ੍ਰੇਸ਼ਨ ਆ ਗਈ, ਫਰਜ਼ ਕਰੋ ਤੁਹਾਡੇ ਕੋਲ ਕੁਝ ਵੀ ਨਹੀਂ ਹੈਗਾ ਤੇ ਤੁਸੀਂ ਉੱਥੇ ਵਾਹਨ ਦੇ ਵਿੱਚ ਜਾ ਕੇ ਆਪਣਾ ਨੰਬਰ ਪਾਓਗੇ ਤਾਂ ਸਾਰੀ ਡਿਟੇਲ ਆ ਜਾਣੀ। ਤਾਂ ਇਹ ਉਹਦੇ ਨਾਲ ਜੋੜ ਰਿਹਾ ਕਿਉਂਕਿ ਅੱਗੇ ਆਪਾਂ ਦੇਖਿਆ ਕਿ ਜਿਸ ਤਰ੍ਹਾਂ ਇੱਕ ਸ਼ਬਦ ਆਜ਼ਾਦ ਹੋਇਆ ਜੀ, ਬੱਸ ਮਾਫੀਆ, ਕਿਉਂ ਕਿਸ ਤਰ੍ਹਾਂ ਕੰਮ ਕਰਦਾ ਕਿ ਇੱਕ ਪਰਮਿਟ ਤੇ 4-4 5-5 ਬੱਸਾਂ ਵੀ ਚੱਲ ਰਹੀਆਂ ਇਸ ਪੰਜਾਬ ਦੀ ਧਰਤੀ ਤੇ ਲੋਕਾਂ ਨੇ ਵੇਖੀਆਂ ਜਾਂ ਸੁਣੀਆਂ ਨੇ। ਤਾਂ ਇਸ ਚੀਜ਼ ਨੂੰ ਕਿ ਕਿਤੇ ਵੀ ਚੈੱਕ ਕੀਤਾ ਜਾ ਸਕੇ ਕੋਈ ਵੀ ਨੰਬਰ ਜਿਹੜਾ ਟਰੈਕ ਹੋ ਕੇ ਕਿ ਅਸਲ ਦੇ ਵਿੱਚ ਇਸ ਰੂਟ ਤੇ ਜਿਹੜੀ ਬੱਸ ਜਾ ਰਹੀ ਆ ਕਿ ਉਹ ਵਾਕਿਆ ਪਰਮਿਟ ਤੇ ਹੈ ਜਾਂ ਨਹੀਂ।
ਤਾਂ ਜੀ। ਉਹਨਾਂ ਨੇ ਇਹਦੇ ਬਾਰੇ ਕਹਿ ਦਿੱਤਾ ਹੈ ਕਿ ਇਹ ਸਾਰਾ ਕੁਛ ਹੈ ਜਿਹੜਾ ਇਹ ਉਹਦੇ ਤੇ ਲਾਗੂ ਹੋਏਗਾ, ਤੇ ਉਹ ਲਾਗੂ ਹੋਣ ਪਿੱਛੋਂ OTP ਸਿਸਟਮ ਨੂੰ ਬੰਦ ਕਰ ਦਿੱਤਾ ਜਾਵੇਗਾ, ਕਿਉਂ ਜੋ ਸਾਰੇ ਪਰਮਿਟ ਧਾਰਕਾਂ ਲਈ ਵਾਹਨ ਪੋਰਟਲ ਤੇ ਇੱਕ ਕਲਿੱਕ ਨਾਲ ਮੋਟਰ ਵਾਹਨ ਟੈਕਸ ਜਮ੍ਹਾਂ ਕਰਨ ਦੀ ਸਹੂਲਤ ਉਪਲਬਧ ਹੈ। ਮਤਲਬ ਜੇ ਸਹੂਲਤ ਆਲਰੇਡੀ ਉਪਲਬਧ ਆ ਤਾਂ ਫਿਰ ਕੋਈ ਆਪਸ਼ਨ ਰਹਿ ਨਹੀਂ ਜਾਂਦਾ, OTP ਵਗੈਰਾ ਜਿਹੜੇ ਬੰਦ ਕਰ ਦਿੱਤੇ ਜਾਣਗੇ ਕਿ ਤੁਸੀਂ ਇੱਕ ਵਾਰੀ ਜਾਓ। ਤਾਂ ਖੈਰ ਦੇਖੋ ਇਹ ਸਾਰਾ ਕੁਝ ਤੇ ਕਰ ਰਹੇ ਨੇ ਟਰਾਂਸਪੋਰਟ ਮਿਨਿਸਟਰ ਲਾਲਜੀਤ ਸਿੰਘ ਭੁੱਲਰ, ਇਹ ਤਾਂ ਸਾਰਾ ਕੁਝ ਚੱਲਦਾ ਪਿਆ। ਤੇ ਵੈਸੇ ਉਹ ਵੀ ਕਹਿ ਦਿੰਦੇ ਨੇ ਕਿ ਬੜਾ ਅਸੀਂ ਬਈ ਮੁਨਾਫੇ 'ਚ ਲੈ ਜਾਂਦਾ ਸਰਕਾਰੀ ਬੱਸ ਸਰਵਿਸ ਨੂੰ, ਪਰ ਸਾਡੇ ਕੋਲ ਜਿਹੜੀ ਰਿਪੋਰਟ ਆ ਇਹਨਾਂ ਨੂੰ ਮਾੜਾ ਜਿਹਾ ਜਨਾਬ ਨੂੰ ਇਧਰਲੇ ਪਾਸੇ ਵੀ ਝਾਤ ਮਾਰ ਲੈਣੀ ਚਾਹੀਦੀ ਆ ਕਿ ਬੱਸਾਂ ਦੀ ਹਾਲਤ ਕੀ ਆ। ਫ੍ਰੀ ਬੱਸ ਸਫ਼ਰ ਹੈ ਜਿਹੜਾ ਬੀਬੀਆਂ ਵਾਲਾ, ਉਹਦਾ ਬਹੁਤ ਵੱਡਾ ਬਕਾਇਆ ਅੜਿਆ ਖਲੋਤਾ ਹੈ। ਤੇ ਖਟਕੜ ਕਲਾਂ ਦੇ ਵਿੱਚ ਇਹਨਾਂ ਨੇ ਬੱਸਾਂ ਖੜੀਆਂ ਸਨ, PRTC ਦੀਆਂ ਬੱਸਾਂ, ਤੇ ਹਿਸਾਬ ਲਾ ਲਓ ਕਿ ਕੱਲਾ ਜੇ ਤੁਸੀਂ ਵੇਖੋਗੇ ਤੇ 17 ਲੱਖ ਬਠਿੰਡਾ ਡਿਪੂ ਦਾ ਹੀ ਬਕਾਇਆ ਖਲੋਤਾ ਉਹਦੇ ਚ, 17 ਲੱਖ ਜੀ। ਤੋਂ ਗੱਲ ਇਹ ਆ ਕਿ ਜੇ ਇਹਨਾਂ ਗੱਲਾਂ ਨੂੰ ਆਪਾਂ ਲੈ ਕੇ ਤੁਰੀਏ, ਚੰਡੀਗੜ੍ਹ ਡਿਪੂ ਦਾ 4,99,718, ਕਪੂਰਥਲਾ ਦਾ 3,63,980, ਬਰਨਾਲਾ ਦਾ 8,75,195, ਫਰੀਦਕੋਟ ਦਾ 3,38,836, ਲੁਧਿਆਣੇ ਦੀ ਕੋਈ ਜਾਣਕਾਰੀ ਨਹੀਂ, 44 ਬੱਸਾਂ ਨੇ। ਤੇ ਇਹਨੂੰ ਤੁਸੀਂ ਕਪੂਰਥਲਾ ਦੇ ਨਾਲ ਜੋੜ ਲਓ, 37-38 ਲੱਖ ਰੁਪਈਆ ਇੱਥੇ ਵੀ ਸ਼ਾਇਦ ਹੋਏਗਾ ਜੇ ਪੈਂਡਿੰਗ ਪਿਆ ਤਾਂ। ਸੰਗਰੂਰ ਮਾਨ ਸਾਹਿਬ ਦੇ ਪਿੰਡ ਤੋਂ ਕੋਈ ਨਹੀਂ ਦੂਰ, ਤਾਂ ਉੱਥੇ ਵੀ ਬਕਾਇਆ ਖਲੋਤਾ ਹੈ ਤਕਰੀਬਨ 16,36,148 ਰੁਪਈਏ। ਤਾਂ ਤੁਸੀਂ ਅੰਦਾਜ਼ਾ ਲਾ ਲਓ ਕਿ ਕਿੰਨਾ ਬਕਾਇਆ ਖਲੋਤਾ ਹੈ ਖਟਕੜ ਕਲਾਂ ਦਾ। ਸੋ ਕਿੰਨਾ ਬਕਾਇਆ ਫ੍ਰੀ ਸਫ਼ਰ ਦਾ। ਤਾਂ ਅੱਗੇ ਵੀ ਅਸੀਂ ਗੱਲ ਕੀਤੀ ਸੀਗੀ ਬੀਤੇ ਦਿਨੀ ਕਿ ਫ੍ਰੀ ਸਫ਼ਰ ਨੂੰ ਇਸੇ ਕਰਕੇ ਸ਼ਾਇਦ ਇੱਕ ਵਾਰੀ ਫੇਰ ਇਹ ਰਿਵਿਊ ਕਰ ਰਹੇ ਨੇ ਕਿ ਕੀ ਇਹਨੂੰ ਅੱਗੇ ਜਾਰੀ ਰੱਖੀਏ ਜਾਂ ਬੰਦ ਕਰ ਦਿੱਤਾ ਜਾਵੇ। ਚਲੋ ਉਹ ਤਾਂ ਫੈਸਲੇ ਲੈਣੇ ਆ, ਨੀਤੀਗਤ ਫੈਸਲੇ ਆ, ਪਰ ਘੱਟੋ ਘੱਟ ਕਿਉਂਕਿ ਉਸ ਸਮੇਂ ਤਾਂ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਸਾਰਾ ਪੈਸਾ ਜੀ ਪਾਰਟੀ ਫੰਡ ਚੋਂ ਦਿੱਤਾ, ਫਿਰ ਕਹਿੰਦੇ ਕਿ ਨਹੀਂ 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 ਭੁਗਤਾਨ ਹੋਇਆ ਤਾਂ ਤੁਹਾਡੇ ਸਾਹਮਣੇ ਆ। PRTC ਦੀਆਂ ਬੱਸਾਂ ਦਾ ਬਕਾਇਆ ਤੁਹਾਨੂੰ ਕੱਲਾ ਕੱਲਾ ਫਿਗਰ ਕੋਟ ਕਰਕੇ ਦੱਸ ਦਿੱਤਾ ਕਿ ਕਿਹੜੇ ਕਿਹੜੇ ਡੀਪੂ ਦਾ ਕਿੰਨਾ ਬਕਾਇਆ ਖਲੋਤਾ ਹੈ। ਸੋ ਇਸ ਕਰਕੇ ਇਹ ਗੱਲਾਂ ਠੀਕ ਆ, ਚਲੋ ਤੁਸੀਂ ਵਧੀਆ ਫੈਸਲੇ ਲੈ ਰਹੇ ਹੋ, ਉਹ ਮੁਬਾਰਕਬਾਦ ਆ, ਪਰ ਤੁਹਾਡੇ ਮਹਿਕਮੇ ਚ ਹੁਣ ਤੁਸੀਂ ਕਹਿ ਰਹੇ ਕਿ ਜਿਨ੍ਹਾਂ ਦਾ ਟੈਕਸ ਡਿਊ ਹੈ ਅਸੀਂ ਇਹ ਕਰਾਂਗੇ ਉਹ ਕਰਾਂਗੇ, ਪਰ ਤੁਹਾਡਾ ਵੀ ਤਾਂ ਡਿਊ ਖਲੋਤਾ ਹੈ ਨਾ ਜ਼ਰੂਰ ਜੀ, ਸਰਕਾਰੀ ਵੀ ਤੇ ਹੈ ਹੀ ਹੈ ਨਾ। 9,000 ਕਰੋੜ ਰੁਪਈਆ ਤੁਸੀਂ ਪਾਵਰਕਾਮ ਵਾਲਿਆਂ ਦੀ ਸਬਸਿਡੀ ਦੇਣੀ ਹੈ। ਤਾਂ ਗੱਲ ਇਹ ਹੈ ਕਿ ਆਪਣੀ ਪੀੜੀ ਥੱਲੇ ਵੀ ਸੋਟਾ ਮਾਰੋ, ਠੀਕ ਹੈ, ਨਜਾਇਜ਼ ਬੱਸਾਂ ਵੀ ਫੜੋ, ਪਰ ਜਿਹੜੀਆਂ ਬੱਸਾਂ ਨੇ ਮੁਕਾਬਲਾ ਕਰਨਾ ਨਿੱਜੀ ਟਰਾਂਸਪੋਰਟਰ ਦੇ ਨਾਲ, ਉਹਨਾਂ ਬੱਸਾਂ ਬਾਰੇ ਵੀ ਤਾਂ ਕੁਝ ਸੋਚੋ ਨਾ। ਉਹਨਾਂ ਦੀ ਤੇ ਜਿੱਦਾਂ ਕਹਿ ਲਓ ਕਿ ਤੁਸੀਂ ਪੂਰੀ ਢਾਟ ਪਵਾ ਰੱਖੀ ਹੈ। ਜੀ ਬਿਲਕੁਲ ਬਿਲਕੁਲ। ਕਹਿੰਦੇ ਵੀ ਡੇਰਾ ਮੁਖੀ ਦੇ ਵਕੀਲਾਂ ਨੇ ਜ਼ੋਰਦਾਰ ਬਹਿਸ ਕੀਤੀ ਹੈ। ਵੈਸੇ ਉਹ ਪੈਰੋਲ ਖਤਮ ਹੋਣ ਤੋਂ ਬਾਅਦ ਵਾਪਸ ਸੁਨਾਰੀਆ ਜੇਲ੍ਹ ਵੀ ਭੇਜ ਦਿੱਤਾ। ਨਹੀਂ, ਹਾਂਜੀ ਹਾਂਜੀ, ਜ਼ੋਰਦਾਰ ਜਵਾਬ ਵੀ ਦਿੱਤੇ ਨੇ ਉਹ ਆਡੀਅנס ਦੇ, ਲਾਈਵ ਹੋ ਕੇ ਹਨੀਪ੍ਰੀਤ ਦੇ ਨਾਲ। ਤਾਂ ਅੱਜ ਕੱਲ ਪੂਰੀ ਉਹ ਫਾਰਮ ਦੇ ਵਿੱਚ ਆ ਤੇ ਇੰਸਟਾ ਤੇ ਲਾਈਵ ਹੋ ਜਾਂਦੇ ਨੇ। ਅੱਛਾ, ਬੜੀਆਂ ਗੱਲਾਂ ਬਾਤਾਂ ਹੁੰਦੀਆਂ ਦੋਵੇਂ। ਹਾਂ, ਘਰ ਦੇ ਜੀਤੇ ਉਹ ਤੇ ਕਿਤੇ ਲਾਗੇ ਪਾਸੇ ਨਹੀਂ ਹੁੰਦੇ, ਤੇ ਵੇਖੇ ਨਹੀਂ ਕਿਤੇ ਕੈਮਰੇ 'ਚ। ਹਨੀਪ੍ਰੀਤ ਬੈਠੀ ਹੁੰਦੀ ਆ ਤੇ ਉਹ ਕਹਿੰਦਾ ਇਹ ਮੇਰੀ ਰੂਹਾਨੀ ਧੀ ਏ। ਇਹਦਾ ਮਤਲਬ ਹੈ ਕਿ ਜਦੋਂ ਰੂਹਾਨੀ ਸ਼ਬਦ ਜੋੜ ਦਿੱਤਾ ਤੇ ਸਮਝ ਲਓ ਕਿ ਕਰਤਾ ਧਰਤਾ ਹੁਣ ਉੱਥੇ ਕੌਣ ਆ, ਸਿੱਧਾ ਸੰਕੇਤ ਆ। ਕਿਉਂਕਿ ਡੇਰੇਦਾਰ ਦੀ ਕੁੜੀ ਤੇ ਬਾਹਰ ਚਲੇਗੀ ਇੱਕ, ਤੇ ਉਹਦਾ ਪੋਸਟ ਵੀ ਕੁਛ ਐਸਾ ਹੀ ਸੀ, ਸ਼ਿਕਵੇ ਸ਼ਿਕਾਇਤਾਂ ਵਾਲਾ ਕਿ ਆਪਣੇ ਤੋਂ ਆਪਣੇ ਹੋਤੇ ਹੈ। ਇਹ ਆਪ ਹੀ ਅੰਦਾਜ਼ਾ ਲਾ ਲਓ ਕਿ ਕੀ ਚੱਲ ਰਿਹਾ ਵਾ। ਤੇ ਦੂਜੀ ਕੁੜੀ ਬਾਰੇ ਵੀ ਖਬਰ ਆ, ਹਾਲਾਂਕਿ ਜੇ ਸੱਚ ਹੋਈ ਤਾਂ ਸੋਰਸ ਨੇ ਕਿਸੇ ਨੇ ਦੱਸਿਆ ਕਿ ਉਹ ਵੀ ਬਹੁਤ ਜਲਦੀ ਜਾ ਰਹੀ ਹੈ, ਧੀ, ਦੂਜੀ ਧੀ ਜੀ। ਤਾਂ ਅੰਦਾਜ਼ਾ ਲਾ ਲਓ ਕਿ ਕੀ ਉਹ ਜਿਹੜਾ ਰੂਹਾਨੀ ਸ਼ਬਦ ਹੈ ਉਹ ਆਪਣੇ ਆਪ 'ਚ ਕੀ ਮਾਇਨੇ ਰੱਖਦਾ। ਤਾਂ ਖੈਰ ਉਧਰ ਇਹ ਤਾਂ ਸੁਨਰੀਆ ਜੇਲ੍ਹ ਦੇ ਵਿੱਚ ਪਹੁੰਚਿਆ, ਤਾਂ ਉਧਰ ਹਾਈ ਕੋਰਟ ਦੇ ਵਿੱਚ ਜ਼ਿਰਾ ਹੋਈ ਆ। 2 ਘੰਟੇ ਇਹਨਾਂ ਨੇ ਆਰਗੂਮੈਂਟ ਦਿੱਤਾ, 2 ਘੰਟੇ ਲਗਾਤਾਰ। ਤਾਂ 2 ਘੰਟੇ ਇਹਨਾਂ ਦੇ ਵਕੀਲਾਂ ਨੇ ਜਿਹੜੀਆਂ ਗੱਲਾਂ ਕਹੀਆਂ, ਲੀਗਲ ਟੀਮ ਨੇ ਜਿਹੜੀਆਂ ਗੱਲਾਂ ਕਹੀਆਂ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜਿਸ ਤਰੀਕੇ ਦੇ ਨਾਲ ਵਿਧਾਨ ਸਭਾ ਦੇ ਵਿੱਚ ਮਤਾ ਲਿਆ ਕਿ ਕੇਸ ਦੀ ਜਾਂਚ ਜਿਹੜੀ CBI ਦੀ ਸੀ ਉਹ ਵਾਪਸ ਲਈ, ਤਾਂ ਉਹ ਅਧਿਕਾਰ ਹੀ ਨਹੀਂ ਹੈ। ਮਤਲਬ ਕਿ ਵੱਖ-ਵੱਖ ਹਵਾਲੇ ਦਿੱਤੇ ਨੇ ਕਿ ਦਰਅਸਲ ਇਹ ਤੇ ਅਧਿਕਾਰ ਹੀ ਨਹੀਂ ਸੀ। ਪਰ ਇੱਕ ਬੜਾ ਵੱਡਾ ਪ੍ਰਸ਼ਨ ਹੈ
ਕਿ ਜੇ ਅਧਿਕਾਰ ਨਹੀਂ ਸੀ ਤਾਂ ਚੈਲੰਜ ਹੋਇਆ ਸੀ, ਹਾਈ ਕੋਰਟ ਤੱਕ ਗਿਆ ਮਾਮਲਾ, ਸੁਪਰੀਮ ਕੋਰਟ ਤੱਕ ਗਿਆ, ਤਾਂ ਫਿਰ ਕੋਰਟ ਨੇ ਕਿਵੇਂ ਹੁਕਮ ਦੇ ਦਿੱਤਾ? ਵੱਡੀ ਗੱਲ ਤੇ ਇਹ ਹੈ ਨਾ, ਜੀ ਬਹੁਤ ਵੱਡੀ ਗੱਲ ਆ। ਤਾਂ ਖੈਰ ਇਹਨਾਂ ਨੇ ਯਾਨੀ ਲੀਗਲ ਟੀਮ ਨੇ ਬਹੁਤ ਵੱਡੀਆਂ ਦਲੀਲਾਂ ਦਿੱਤੀਆਂ ਨੇ। ਤਾਂ ਇਹ ਵੀ ਗੱਲ ਕਹੀ ਹੈ ਨਾਲ, ਇੱਕ ਵੱਡੀ ਗੱਲ ਇਹ ਕਹੀ ਹੈ ਕਿ ਵੇਖੋ ਇਹ ਜਿਹੜਾ ਮਤਲਬ ਕਿ ਤਾਕਤ ਦਾ ਮਿਸਯੂਜ਼ਿੰਗ ਕਰਕੇ ਜਾਣਬੁੱਝ ਕੇ ਮੈਨੂੰ ਫਸਾ ਰਹੇ ਆ, ਇਹ ਵੀ ਗੱਲ ਵੱਡੀ ਕਹੀ ਹੈ ਇਹਨਾਂ ਨੇ। ਮਤਲਬ ਕਿ ਲੀਗਲ ਟੀਮ ਜਿਹੜੀ ਹੈ ਉਹ ਕਹਿ ਰਹੀ ਕਿ ਕਾਨੂੰਨੀ ਪ੍ਰਕਿਰਿਆ ਦਾ ਬਿਲਕੁਲ ਦੁਰਪ੍ਰਯੋਗ ਕਰਕੇ, ਉਹਦੀ ਦੁਰਵਰਤੋਂ ਕਰਕੇ, ਕਵਰਤੋਂ ਕਰਕੇ ਇਹ ਸਾਰਾ ਕੁਝ ਕੀਤਾ ਗਿਆ। ਨਾ ਸਿਰਫ ਜਾਂਚ ਪੜਤਾਲ ਸੀਬੀਆਈ ਦੀ ਵਾਪਸ ਲਈ ਗਈ, ਬਲਕਿ ਫਸਾਉਣ ਦੇ ਯਤਨ ਕੀਤੇ ਗਏ ਨੇ। ਤੇ ਨਾਲ ਕਿਹਾ ਗਿਆ ਕਿ ਸੀਬੀਆਈ ਦੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਇਧਰ ਧੱਕਾ ਹੋ ਰਿਹਾ ਹੈ। ਖੈਰ ਹੁਣ ਸੀਬੀਆਈ ਦੀ ਜਾਂਚ ਤਾਂ ਤੁਸੀਂ ਸਮਝ ਹੀ ਸਕਦੇ ਹੋ ਕਿਉਂ ਮੰਗਦਾ ਹੈ, ਕਿਉਂ ਮੰਗਦਾ ਹੈ। ਅਸਲ ਦੇ ਵਿੱਚ ਸਾਰੀ ਗੇਮ ਹੈ ਜੀ ਹਰਿਆਣਾ ਸਰਕਾਰ ਦੀ, ਸਭ ਦੇ ਸਾਹਮਣੇ ਆ। ਇਹਦਾ ਮੈਡੀਕਲ ਸੈਰ ਸਪੱਟੇ ਤੋਂ ਲੈ ਕੇ ਅਸੀਂ ਉਦੋਂ ਹੀ ਸਾਰਾ ਕੁਝ ਕਹਿ ਦਿੱਤਾ ਸੀਗਾ ਕਿ ਬਈ ਇਹ ਪੈਰ ਧਰਾਵਾ ਇਹਦਾ ਕਰਾਉਣਗੇ। ਉਸ ਤੋਂ ਬਾਅਦ ਪੱਕੀ ਪੈਰੋਲ ਤੇ ਉਸ ਤੋਂ ਬਾਅਦ ਨਜ਼ਾਰੇ ਹੀ ਨਜ਼ਾਰੇ, ਮੌਜਾਂ ਹੀ ਮੌਜਾਂ, ਹੱਟ ਮੌਜਾਂ ਹੀ ਮੌਜਾਂ। ਇਹ ਮੌਜਾਂ ਹੀ ਮੌਜਾਂ ਤੁਹਾਡੇ ਸਾਹਮਣੇ, ਕਦੇ ਫੜ ਲਓ, ਕਦੇ ਪੈਰੋਲ, ਕਦੇ ਐਮਰਜੈਂਸੀ ਛੁੱਟੀ ਵੀ ਆ ਜਾ ਕਰੇਗਾ। ਤਾਂ ਇਸ ਤਰ੍ਹਾਂ ਮਤਲਬ ਕਿ ਆਉਣੀ ਜਾਣੀ ਲੱਗੀ ਰਹੇਗੀ ਗਾਂ, ਕਿਉਂਕਿ ਹਰਿਆਣੇ ਦੇ ਵਿੱਚ ਇਲੈਕਸ਼ਨ ਜੋ ਹੈ, ਸੋ ਇਸ ਕਰਕੇ ਇਹ ਸਾਫ਼ ਆ। ਤੇ ਜੇ ਸੀਬੀਆਈ ਨੂੰ ਜਾਂਚ ਚਲੀ ਜਾਂਦੀ ਹੈ ਤਾਂ ਉੱਥੇ ਹਰਿਆਣਾ ਸਰਕਾਰ ਜਿਵੇਂ ਪੱਖ ਪੂਰਦੀ ਹੈ, ਤਾਂ ਫਿਰ ਤੁਸੀਂ ਸਮਝ ਲਓ ਕਿ ਮਸਲਾ ਕਿੰਨਾ ਕੁ ਰਹਿ ਜਾਏਗਾ। ਫਿਰ ਤੇ ਕਹਿ ਲਓ ਕਿ ਹਾਥੀ ਲੰਘ ਗਿਆ ਤੇ ਸਮਝ ਲਓ ਫਿਰ ਪੂਛ ਰਹਿ ਜਾਏਗੀ। ਜੀ ਜੀ ਜੀ। ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਹੁਣ ਡੋਪ ਟੈਸਟ ਹੋ ਰਹੇ ਆ ਮਿੰਟੂ ਜੀ? ਹਾਂਜੀ, ਡੋਪ ਟੈਸਟ ਜੇਲ੍ਹ ਦੇ ਵਿੱਚ ਕੈਦੀਆਂ ਦੇ ਹੋ ਰਹੇ ਆ ਕਿ ਜੇਲ੍ਹ ਦੇ ਵਿੱਚ ਤੈਨਾਤ ਪੁਲਿਸ ਵਾਲਿਆਂ ਦੇ ਹੋ ਰਹੇ ਆ? ਇਹ ਵੀ ਇੱਕ ਬੜਾ ਵੱਡਾ ਸਵਾਲ ਬਣ ਜਾਂਦਾ ਹੈ, ਕਿਉਂਕਿ ਮਸਲਾ ਤੇ ਦੋਵਾਂ ਦਾ ਹੀ ਉਲਝਿਆ ਹੋਇਆ ਹੈ ਨਾ, ਬੰਦੀ ਦਾ ਵੀ ਤੇ ਬੰਦੀ ਦੇ ਨਿਗਰਾਨ ਦਾ ਵੀ, ਜਿਹੜੇ ਨਿਗਾਹ ਰੱਖਦੇ ਆ, ਕਿਉਂਕਿ ਉਹ ਵੀ ਫੜੇ ਜਾਂਦੇ ਆ। ਆ ਮੁਕਤਸਰ ਜੇਲ੍ਹ ਦੇ ਵਿੱਚ ਨਸ਼ਾ ਪਚਾਉਂਦਾ ਫੜਿਆ ਗਿਆ ਵਾਰਡਨ, 2-3 ਦਿਨ ਹੋਏ ਨੇ। ਫਿਰ ਇਸ ਤੋਂ ਇਲਾਵਾ ਜੇ ਆਪਾਂ ਦੇਖੀਏ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਚੋਂ ਵੀਡੀਓ ਆ ਜਾਂਦੀ ਹੈ ਜਦੋਂ ਇਹਨਾਂ ਦੇ ਬੰਦੇ ਵਰਦੀਧਾਰੀ ਬੰਦੇ ਕਿਸੇ ਦੇ ਕੱਛੇ ਚੋਂ ਸਮਾਨ ਨਿਕਲ ਆਉਂਦਾ। ਪੁੜੀਆਂ ਵੀ ਇੰਨੀਆਂ ਪਾ ਲੈਂਦੇ ਕਿ ਮਾੜੇ ਕੁੱਪ ਚ ਉਹਦੀ ਤੂੜੀ ਨਹੀਂ ਪੈਂਦੀ ਜਿੰਨਾ ਕੱਛੇ ਚ ਸਮਾਨ ਪਾ ਲੈਂਦੇ। ਤੇ ਖੈਰ ਦੇਖੋ, ਹਰਪ੍ਰੀਤ ਸਿੱਧੂ ਜੀ ਜਿਹੜੇ ਐਸਟੀਐਫ ਵਾਲੇ ਸੀਗੇ, ਉਹਨਾਂ ਨੂੰ ਐਸਟੀਐਫ ਵਾਲੇ ਕਿਹਾ ਜਾਂਦਾ ਹੈ, ਤਾਂ ਉਹਨਾਂ ਨੂੰ ਚਾਰਜ ਦਿੱਤਾ ਗਿਆ ਸੀਗਾ ਜੇਲ੍ਹਾਂ ਦਾ। ਤਾਂ ਜੇਲ੍ਹਾਂ ਦੇ ਵਿੱਚ ਕਾਫੀ ਸਰਗਰਮੀ ਵਧੀ ਆ। ਤਾਂ ਇਹਨਾਂ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਪਾਇਲਟ ਪ੍ਰੋਜੈਕਟ ਕਹਿ ਲਓ ਹਾਲ ਦੀ ਘੜੀ, ਕਿ ਤਕਰੀਬਨ 9-10 ਜ਼ਿਲ੍ਹਿਆਂ ਦੀਆਂ ਜੇਲ੍ਹਾਂ ਦੇ ਵਿੱਚ ਇੱਕ ਪ੍ਰੋਗਰਾਮ ਚਲਾਇਆ ਕਿ ਰੈਂਡਮਲੀ ਜਿੱਦਾਂ ਡੋਪ ਟੈਸਟ ਹੁੰਦੇ ਨੇ ਬਾਹਰਲੇ ਦੇਸ਼ਾਂ ਦੇ ਵਿੱਚ, ਜਿਹੜੇ ਡਰਾਈਵਰ ਹੁੰਦੇ ਆ ਜਾਂ ਕੁਝ ਖਿਡਾਰੀ ਹੁੰਦੇ ਆ, ਇਸ ਤਰ੍ਹਾਂ ਸਾਰਾ ਸਿਸਟਮ ਜਿੱਦਾਂ ਚੱਲਦਾ ਹੈ, ਤਾਂ ਉਹ ਸਾਰਾ ਕੁਛ ਹੈ ਜਿਹੜਾ ਜਾ ਕੇ ਜੇਲ੍ਹ ਦੇ ਵਿੱਚ ਕੀਤਾ ਜਾਂਦਾ ਹੈ। ਮਤਲਬ ਇੱਕ ਤੇ ਹੁੰਦੇ ਜੇਲ੍ਹ ਦੇ ਵਿੱਚ ਜਿਹੜੇ ਰਜਿਸਟਰਡ ਨਸ਼ੇੜੀ ਹੁੰਦੇ ਆ, ਰਜਿਸਟਰਡ ਅਡਿਕਟਡ ਹੈ, ਮਤਲਬ ਕਿ ਉਹਨਾਂ ਦਾ ਨਾਮ ਰਜਿਸਟਰਡ ਤੇ ਚੜ ਗਿਆ, ਰਜਿਸਟਰਡ ਹੋ ਗਿਆ ਤੇ ਉਸ ਤੋਂ ਬਾਅਦ ਉਹਨਾਂ ਦਾ ਟ੍ਰੀਟਮੈਂਟ ਚੱਲ ਪਿਆ। ਤਾਂ ਇੱਕ ਹੁੰਦੇ ਆ ਅਨਰਜਿਸਟਰਡ। ਹੁਣ ਅਨਰਜਿਸਟਰਡ ਜਿਹੜਾ, ਇਹਦਾ ਮਤਲਬ ਕਿ ਉਹ ਨਹੀਂ ਖਾਂਦਾ ਪੀਂਦਾ। ਤਾਂ ਇਹ ਵੇਖ ਰਹੇ ਨੇ ਕਿ ਅਨਰਜਿਸਟਰਡ ਚੋਂ ਕਿੰਨਿਆਂ ਚੋਂ ਕਿੰਨੇ ਆ। ਤਾਂ ਕਮਾਲ ਦੀ ਗੱਲ ਇਹ ਆ ਕਿ ਬਰਨਾਲਾ ਜੇਲ੍ਹ ਦੇ ਵਿੱਚ ਜਿੰਨੇ ਬੰਦੀ ਨੇ ਉਹਦੇ ਚੋਂ 45% ਨਿਕਲੇ ਨੇ ਹਿਸਾਬ ਨਾਲ, ਡੋਪ ਚ ਫੇਲ ਕਰ ਗਏ, ਡੋਪ ਚ ਪੋਜ਼ਿਟਿਵ ਪਾਏ ਗਏ। ਮਤਲਬ ਕਿ 45% ਨੇ ਕੋਈ ਨਾ ਕੋਈ ਨਸ਼ਾ ਉੱਥੇ ਕੀਤਾ ਹੋਇਆ ਸੀਗਾ ਜੀ। ਇਹ ਬਹੁਤ ਵੱਡੀ ਗੱਲ ਆ। ਸੋ ਹੋਰ ਜੇਲ੍ਹਾਂ ਦੇ ਵਿੱਚੋਂ ਵੀ ਅੰਕੜੇ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਆਉਣਗੇ, ਤਾਂ ਕਿਤੇ ਨਾ ਕਿਤੇ ਟੋਟਲ ਜਿੰਨੇ ਹੁਣ ਤੱਕ ਇਹਨਾਂ ਨੇ ਡੋਪ ਟੈਸਟ ਕੀਤੇ ਆ, ਟੋਟਲ ਅੰਕੜਾ ਉਹ ਤਕਰੀਬਨ 35-40% ਦਾ ਬਣ ਜਾਂਦਾ ਹੈ। ਮਤਲਬ ਕਿ ਜਿਹੜੇ ਅਨਰਜਿਸਟਰਡ ਨੇ, ਜਿਨ੍ਹਾਂ ਨੇ ਤੇ ਜਾ ਕੇ ਆਪਣਾ ਇਲਾਜ ਸ਼ੁਰੂ ਕਰਵਾ ਲਿਆ, ਜਿਨ੍ਹਾਂ ਦਾ ਇਲਾਜ ਚੱਲਦਾ ਹੈ, ਉਹ ਤੇ ਵੱਖਰੇ, ਕਿ ਜਿਹੜੇ ਦੂਸਰੇ ਉਹਨਾਂ ਦੇ ਵਿੱਚੋਂ ਇੰਨੇ ਨਿਕਲ ਰਹੇ। ਤਾਂ ਇਹਦਾ ਮਤਲਬ ਇਹ ਕਿ ਆਲਮੋਸਟ ਲਾ ਲਈਏ ਜੇ ਆਪਾਂ ਕਿ ਬਈ 35-40% ਵੀ ਲਾ ਲਈਏ ਤਾਂ ਤੀਜੇ ਹਿੱਸੇ ਤੋਂ ਉੱਤੇ ਬਣਦਾ। ਜਦੋਂ ਇੰਨੀ ਵੱਡੀ ਗਿਣਤੀ ਅਡਿਕਟਡ ਦੀ ਕਹਿ ਲਓ ਜਾਂ ਖਾਣ ਪੀਣ ਵਾਲੀ ਕਹਿ ਲਓ, ਤਾਂ ਸਮਝ ਲਓ ਕਿ ਫਿਰ ਉੱਥੇ ਵੇਚਣ ਵਾਲਿਆਂ ਦੀ ਕਿੰਨੀ ਚਾਂਦੀ ਹੋਏ, ਕਿੰਨੀ ਚਾਂਦੀ। ਕਿਉਂਕਿ ਜਿੰਨੀ ਸਖਤੀ ਹੁੰਦੀ ਜਾਏਗੀ ਜੇਲ੍ਹ ਦੇ ਵਿੱਚ, ਉਨੀ ਕੀਮਤ ਵੱਧਦੀ ਜਾਏਗੀ। ਆ ਪਿੱਛੇ ਜੇ ਮੈਂ ਪਤਾ ਲਾਇਆ ਸੀਗਾ ਕਿ ਇਹ ਅਜੀਬ ਥੱਲੇ ਜਿਹੜੀ ਗੋਲੀ ਰੱਖਦੇ ਆ, ਬੋਪਰੀ ਨੋਰਫੇਨ ਸ਼ਾਇਦ ਇਹਨੂੰ ਕਹਿੰਦੇ ਆ, ਬੋਪਨ ਵੀ ਕਹਿ ਦਿੰਦੇ ਆ, ਇਹ ਗੋਲੀ 500 ਰੁਪਏ ਤੱਕ ਦੀ ਵਿਕੀ ਆ ਉੱਥੇ।
500 ਰੁਪਏ ਤੱਕ ਦੀ, ਜਿਹੜੀ ਮੇਰੇ ਖਿਆਲ ਦੇ ਨਾਲ ਲਾ ਲਓ ਕਿ ਬਾਹਰ ਮਾਰਕੀਟ ਦੇ ਵਿੱਚ ਜੇ ਸਹੀ ਰੇਟ ਤੇ ਹੋਵੇ, ਜੈਨੂਅਨ ਰੇਟ ਕੋਈ 10-15 ਰੁਪਏ ਦੀ ਹੋਵੇ, ਅੰਦਾਜ਼ਾ ਲਾ ਲਓ ਕਿ ਕਿੰਨੀ ਜ਼ਿਆਦਾ ਸਖਤਾਈ ਦੇ ਵਿੱਚ ਕਮਾਈ ਹੁੰਦੀ ਹੈ। ਸਖਤਾਈ ਜਿੰਨੀ ਕਮਾਈ ਉਨੀ। ਤਾਂ ਇਸ ਕਰਕੇ ਹੁਣ ਵੇਖਣਾ ਪਏਗਾ। ਵੈਸੇ ਥਰੋ ਮਾਫੀਆ ਵੀ ਆ ਗਿਆ ਹੈ, ਜਿਵੇਂ ਸਖਤਾਈ ਹੋਈ, ਜਿਵੇਂ ਮੈਂ ਕਿਹਾ ਕਿ ਬੜੀ ਸਖਤਾਈ ਹੈ ਜਿਨ੍ਹਾਂ ਦੇ ਵਿੱਚ। ਹੁਣ ਤੁਸੀਂ ਐ ਨਹੀਂ ਹੈ ਕਿ ਜਾ ਕੇ ਰਜਿਸਟਰ ਤੇ ਨਾਮ ਦਰਜ ਕਰਾਇਆ ਤੇ ਮੁਲਾਕਾਤ ਕਰ ਲਓ, ਬਕਾਇਦਾ ਫੋਟੋਆਂ ਲੈਂਦੀਆਂ ਨੇ, ਕੈਮਰੇ ਲੱਗੇ ਨੇ, ਬਹੁਤ ਤਗੜੇ ਪ੍ਰੋਸੀਜਰ ਨੇ। ਬਟ ਬਾਵਜੂਦ ਇਸ ਤੇ ਕਿ ਠੀਕ ਹੈ ਸਖਤਾਈਆਂ ਕੀਤੀਆਂ ਜਾ ਰਹੀਆਂ। ਥਰੋ ਮਾਫੀਆ ਕੀ ਹੈ? ਥਰੋ ਮਾਫੀਆ ਮਤਲਬ ਕਿ ਜਿੱਦਾਂ ਫੀਲਡਰ ਥਰੋ ਕਰਦੇ ਆ, ਗੇਂਦ ਨੂੰ ਸੁੱਟਦੇ ਆ, ਉਹ ਇਸ ਤਰ੍ਹਾਂ ਬਾਹਰੋਂ ਸਮਾਨ ਸੁੱਟਦੇ, ਥਰੋ ਕਰਦੇ ਨੇ। ਅੰਦਰ ਸੈਟਿੰਗ ਹੁੰਦੀ ਹੈ, ਉਹ ਸਮਾਨ ਫਿਰ ਮਿੱਥੇ ਸਮੇਂ ਤੇ ਮਿੱਥੇ ਜਗ੍ਹਾ ਤੇ ਸੁੱਟਿਆ ਜਾਂਦਾ। ਤਾਂ ਇਸ ਤਰ੍ਹਾਂ ਮਤਲਬ ਕਿ ਹੱਥ ਕੰਡੇ ਵੀ ਅਪਣਾਏ ਜਾ ਰਹੇ ਆ। ਸੋ ਕਾਫੀ ਮਾਮਲਾ ਜਿਹੜਾ ਉਹ ਗੁੰਝਲਦਾਰ ਹੈ ਜੀ। ਭਾਰਤ ਦੇ ਵਿੱਚ ਝੋਨੇ ਹੇਠਲਾ ਰਕਬਾ ਘਟ ਗਿਆ ਮਿੰਟੂ ਜੀ। ਦੇਖੋ, ਝੋਨੇ ਹੇਠਲਾ ਰਕਬਾ ਘਟਣ ਦੇ ਕਾਰਨ ਤਾਂ ਹੁਣ ਪਤਾ ਨਹੀਂ ਹੈ, ਕਿਉਂਕਿ ਇਹ ਸਾਰੇ ਦੇਸ਼ ਦਾ ਹੀ ਅੰਕੜਾ ਹੋਏਗਾ। ਜੀ ਜੀ। ਤਾਂ ਇਹਦੇ ਵਿੱਚ ਵੱਖ-ਵੱਖ ਸਟੇਟਾਂ ਆ ਜਾਣਗੀਆਂ। ਹੋ ਸਕਦਾ ਕਿ ਕੁਝ ਸਟੇਟਾਂ 'ਚ, ਜਿਵੇਂ ਆਪਾਂ ਦੇਖੀਏ ਤਾਂ ਕੁਝ ਸਟੇਟਾਂ ਐਸੀਆਂ ਨੇ ਇੰਡੀਆ ਦੇ ਵਿੱਚ ਜਿਨ੍ਹਾਂ 'ਚ ਮਤਲਬ ਕਿ ਹਾਲੇ ਸੋਕਾ ਹੈ, ਪੂਰਾ ਮੀਂਹ ਨਹੀਂ ਪਿਆ। ਐਤਕੀ ਪੰਜਾਬ ਦੇ ਵਿੱਚ ਮੀਂਹ ਵਧੇਰੇ ਪੈਣ ਲੱਗ ਪਏ। ਇਹ ਵੀ ਹੁਣ ਪਤਾ ਨਹੀਂ, ਅੱਜ ਯੂਕੇ ਦੇ ਵਿੱਚ ਬਹੁਤ ਗਰਮੀ ਸੀਗੀ, ਉਹ ਕਹਿੰਦੇ ਆ ਕਿ ਰਿਕਾਰਡ ਬਣੇਗਾ ਸ਼ਾਇਦ ਐਤਕੀ 42 ਤੱਕ ਵੀ ਟੈਂਪਰੇਚਰ ਚੱਲ ਜਾਵੇ। ਮਤਲਬ ਕਿ ਜਿੱਥੇ ਪੈ ਰਹੀ ਹੈ ਤਾਂ ਗਰਮੀ ਬਹੁਤ ਪੈ ਰਹੀ ਹੈ, ਜਿੱਥੇ ਪੈ ਰਹੀ ਹੈ ਤਾਂ ਠੰਡ ਵੀ ਬਹੁਤ ਪੈ ਰਹੀ ਹੈ, ਤੇ ਜਿੱਥੇ ਬਾਰਿਸ਼ ਹੈ ਉੱਥੇ ਫੁੱਲ ਹੈ, ਜਿੱਥੇ ਨਹੀਂ ਤੇ ਉੱਥੇ ਬਿਲਕੁਲ ਬੱਤੀ ਗੁੱਲ ਹੈ। ਤਾਂ ਇਹ ਵੀ ਹੋ ਸਕਦਾ ਹੈ ਕਿ ਮਤਲਬ ਕਿ ਜੇ ਘਟਿਆ ਹੈ ਤਾਂ ਕਿਤੇ ਨਾ ਕਿਤੇ ਹੋ ਸਕਦਾ ਆ ਕਿ ਇਹ ਮਾਮਲਾ ਜਿਹੜਾ ਸੋਕੇ ਨਾਲ ਵੀ ਥੋੜਾ ਜੁੜਿਆ ਹੋਵੇ। ਪਰ ਜੇ ਆਪਾਂ ਖੇਤੀ ਮੰਤਰਾਲੇ ਦੇ, ਇਹ ਮੈਂ ਕੌਮੀ ਦੀ ਗੱਲ ਕਰ ਰਿਹਾ, ਇਹਨੂੰ ਪੰਜਾਬ ਨਾਲ ਨਾ ਜੋੜਿਆ ਜਾਵੇ ਕਿਰਪਾ ਕਰਕੇ। ਜੀ ਜੀ। ਤਾਂ ਟੋਟਲ ਜਿਹੜੀ ਉਹ ਵੈਬਸਾਈਟ ਤੋਂ ਜਾ ਕੇ ਮੈਂ ਅੰਕੜੇ ਹਾਸਲ ਕੀਤੇ ਨੇ, ਤਾਂ ਉਹ ਤਕਰੀਬਨ ਇਹ ਦੱਸ ਰਹੇ ਆ ਕਿ ਜਿਹੜਾ ਝੋਨੇ ਹੇਠਲਾ ਰਕਬਾ 17% ਕਰ ਗਿਆ। ਤਾਂ ਜਿਹੜਾ ਜਿਹਨੂੰ ਆਪਾਂ ਹਰ ਕਹਿੰਦੇ ਆ, ਅਰਹਰ ਵੈਸੇ ਹੁੰਦੀ ਆ, ਉਹਦਾ ਰਕਬਾ 26% ਘਟ ਗਿਆ। ਤਾਂ ਮਤਲਬ ਇੱਕ ਪਾਸੇ ਫੂਡ ਕ੍ਰਾਈਸਿਸ ਹੈ, ਹਾਲਾਂਕਿ ਜੇ ਆਪਾਂ ਦੇਖੀਏ ਤਾਂ ਬਹੁਤ ਹੋਰ ਵੀ ਰਕਬੇ ਘਟੇ ਨੇ। ਜਿੱਦਾਂ ਲਾ ਲਓ ਕਿ ਕਾਟਨ ਦਾ ਵੀ ਰਕਬਾ ਥੋੜਾ ਜਿਹਾ, ਜੇ ਪਿਛਲੇ ਸਾਲ ਦੇ ਮੁਕਾਬਲੇ ਆਪਾਂ ਦੇਖੀਏ ਤਾਂ ਵਧਿਆ ਜ਼ਰੂਰ ਹੈ, ਪਰ ਜਿੰਨਾ ਵਧਣਾ ਚਾਹੀਦਾ ਉਹਨਾਂ ਨਹੀਂ ਵਧਿਆ। ਥੋੜਾ ਜਿਹਾ ਵਧਿਆ, ਤਾਂ ਉਹਨੂੰ ਆਪਾਂ ਵਧਿਆ ਨਹੀਂ ਗਿਣ ਸਕਦੇ। ਪਰ ਜਿਹੜੇ ਘਟੇ ਨੇ ਉਹਦੇ ਵਿੱਚ ਹੁਣ ਦੇਖੋ, ਚੌਲ ਜਿਹੜਾ, ਕਿਉਂਕਿ ਆਪਾਂ ਨੂੰ ਪਤਾ ਹੀ ਹੈ ਕਿ ਇੰਡੀਆ ਦੀਆਂ ਬਹੁਤੀਆਂ ਸਟੇਟਾਂ 'ਚ ਚੌਲ ਜ਼ਿਆਦਾ ਖਾਧਾ ਜਾਂਦਾ ਹੈ, ਉਹਦੀ ਖਪਤ ਜ਼ਿਆਦਾ ਹੈ। ਤੇ ਉਧਰੋਂ UN ਉਹ ਵੀ ਭਵਿੱਖਬਾਣੀ ਕਰ ਰਿਹਾ, ਪੇਸ਼ੀਨ ਗੋਈ ਕਰ ਰਿਹਾ ਕਿ ਫੂਡ ਕ੍ਰਾਈਸਿਸ ਹੋਏਗਾ ਦੁਨੀਆ ਦੇ ਵਿੱਚ। ਬਹੁਤ ਵੱਡੀ ਗਿਣਤੀ ਇਹੋ ਜਿਹੀ ਹੋਏਗੀ ਲੋਕਾਂ ਦੀ ਕਿ ਜਿਨ੍ਹਾਂ ਕੋਲ ਫੂਡ ਨਹੀਂ ਹੋਏਗਾ, ਭੋਜਨ ਨਹੀਂ ਹੋਏਗਾ, ਜਾਂ ਭੋਜਨ ਬਹੁਤ ਔਖਾ ਮਿਲੇਗਾ। ਤਾਂ ਉਸ ਸੂਰਤ ਦੇ ਵਿੱਚ ਜਿਹੜਾ ਰਕਬਾ ਘਟਣਾ ਹੈ, ਜੇ ਆਪਾਂ 21 ਦੇ ਮੁਕਾਬਲੇ ਦੇਖੀਏ ਤਾਂ ਮੇਰੇ ਖਿਆਲ ਦੇ ਨਾਲ ਇੰਡੀਆ ਵਾਸਤੇ ਇਹ ਸ਼ੁਭ ਸੰਕੇਤ ਨਹੀਂ। ਹਾਲਾਂਕਿ ਬਾਰਿਸ਼ ਅੱਛੀ ਹੋ ਰਹੀ ਹੈ, ਜਿਵੇਂ ਆਪਾਂ ਪੰਜਾਬ 'ਚ ਦੇਖੀਏ ਤਾਂ ਇਹਨਾਂ ਦਿਨਾਂ ਦੇ ਵਿੱਚ ਤਾਂ ਔੜ ਲੱਗ ਜਾਂਦੀ ਸੀ, ਕਈ ਵਾਰ ਬਹੁਤ ਬੁਰਾ ਹਾਲ ਹੋ ਜਾਂਦਾ ਸੀਗਾ। ਬਿਜਲੀ ਹੁਣ ਵਾਧੂ ਹੈ ਇਸ ਟਾਈਮ, ਬਾਰਿਸ਼ ਨੇ ਮੇਰੇ ਖਿਆਲ ਦੇ ਨਾਲ ਪਿਛਲੇ 8-10 ਦਿਨ ਤੋਂ ਤਕਰੀਬਨ ਮੋਟਰਾਂ ਚੱਲਣ ਹੀ ਨਹੀਂ ਦਿੱਤੀਆਂ। ਤਾਂ ਪੰਜਾਬ ਬਹੁਤ ਵੱਡਾ ਹਿੱਸਾ ਪਾ ਦਿੰਦਾ ਹੈ ਪ੍ਰੋਡਕਸ਼ਨ ਦੇ ਵਿੱਚ, ਪਰ ਜਿੰਨੀ ਖਪਤ ਚਾਹੀਦੀ ਹੈ ਜਾਂ ਕੱਲ ਨੂੰ ਵਪਾਰ ਵਾਸਤੇ ਜੋ ਚਾਹੀਦਾ ਹੈ, ਇਹ ਜੋ ਮਰਜ਼ੀ ਕਹੀ ਜਾਣ ਕਿ ਸਾਡੇ ਭੰਡਾਰ ਫੁੱਲ ਨੇ, ਹਾਲ ਦੀ ਘੜੀ ਆਪਾਂ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਇਹ ਵਿਸ਼ਾ ਜਿਹੜਾ ਚਿੰਤਾ ਵਾਲਾ ਹੈ ਇੰਡੀਆ ਵਾਸਤੇ। ਸੋਚਣਾ ਪਏਗਾ, ਵਿਚਾਰਨਾ ਪਏਗਾ, ਕਿਉਂਕਿ ਮਸਲਾ ਮਾਨਸੂਨ ਨਾਲ ਜੁੜਿਆ। ਜੇ ਅਗਲੀ ਵਾਰ ਵੀ ਏਦਾਂ ਹੋ ਜਾਂਦਾ ਹੈ, ਐਤਕੀ ਵੀ ਰਕਬਾ ਘਟ ਗਿਆ, ਕਣਕ ਦੀ ਵੀ ਤੁਸੀਂ ਵੇਖਿਆ ਨਾ ਕਿ ਉਤਪਾਦਨ ਸ਼ਕਤੀ ਜਿਹੜੀ ਸੀਗੀ ਇੰਡੀਆ ਦੀ, ਉਹਦੇ 'ਚ ਬਹੁਤ ਵੱਡੀ ਗਿਰਾਵਟ ਆਈ। ਤਾਂ ਕਣਕ 'ਚ ਵੀ ਗਿਰਾਵਟ ਆ ਗਈ, ਝੋਨੇ 'ਚ ਵੀ ਗਿਰਾਵਟ ਆ ਗਈ। ਇਟ ਮੀਨ ਕਿ ਫੂਡ ਕ੍ਰਾਈਸਿਸ ਵਾਲਾ ਜਿਹੜਾ ਇੱਕ ਸੰਕਟ ਕਿਤੇ ਨਾ ਕਿਤੇ ਕਿਆਸਿਆ ਜਾ ਰਿਹਾ, ਅਸੀਂ ਉਹਦੇ ਵੱਲ ਵੱਧ ਰਹੇ ਹਾਂ। ਔਰ ਇੰਡੀਆ ਇੰਨਾ ਵੱਡਾ ਰਕਬਾ ਰੱਖਣ ਦੇ ਬਾਵਜੂਦ ਵੀ ਹੋ ਸਕਦਾ ਆਉਣ ਵਾਲੇ ਸਮੇਂ 'ਚ ਇਹ ਵੀ ਕਿੱਲਤ ਫੇਸ ਕਰੇ। ਜੀ ਜੀ। ਮਿੰਟੂ ਜੀ, ਨੀਟ ਦੀ ਸੀਟ ਬਾਰੇ ਸੁਣਨ ਦੇ ਵਿੱਚ ਆ ਰਿਹਾ ਵੀ 20 ਲੱਖ ਦੇ ਵਿੱਚ ਵੇਖੀ ਇੱਕ। ਅੱਛਾ, ਤੁਸੀਂ ਨੀਟ ਦਾ ਜ਼ਿਕਰ ਕੀਤਾ। ਕਈ ਨੀਟ ਉਹ ਸਮਝ ਲੈਂਦੇ ਆ ਕਿ ਕੜਕ ਕੜਕ ਕਰਕੇ ਪੀ ਲੈਂਦੇ ਆ ਤੇ ਪਾਣੀ ਨਹੀਂ ਪਾਉਂਦੇ, ਉਹ ਵੀ ਨੀਟ ਹੈ। ਪਰ ਇੱਥੇ ਨੀਟ ਦੀ ਸੀਟ ਜਿਹੜੀ ਹੈ ਉਹ ਦੂਸਰੀ ਹੈ, ਜਿਹਦੇ ਵਿੱਚ ਪੇਪਰ ਹੁੰਦੇ ਨੇ, ਤੇ ਜਿੱਦਾਂ ਕਹਿ ਲਓ ਡਾਕਟਰੀ ਸੀਟਾਂ ਜਿਹੜੀਆਂ ਨੇ ਅੱਗੇ ਜਾ ਕੇ। ਤਾਂ ਇਹਦੇ ਵਿੱਚ ਹੁਣ ਮਸਲਾ ਜਿਹੜਾ ਉਹ ਕਾਫੀ ਜ਼ਿਆਦਾ ਗੁੰਝਲਦਾਰ ਹੋਇਆ ਪਿਆ। ਵੈਸੇ ਪਿਛਲੀ ਵਾਰੀ ਵੀ ਸਕੈਮ ਫੜਿਆ ਗਿਆ ਸੀ ਮੁੰਨਾ ਭਾਈ ਵਾਲਾ,
ਤਾਂ ਐਤਕੀ ਤੇ ਕਮਾਲ ਹੀ ਕਰ ਗਏ ਨੇ ਮੁੰਨਾ ਭਾਈ, ਕਹਿੰਦੇ 20 ਲੱਖ ਦੇ ਵਿੱਚ ਇਹਨਾਂ ਨੇ ਸੀਟ ਵੇਚੀ ਆ। ਸੀਟ ਦਾ ਮਤਲਬ ਇਹੀ ਹੈ ਕਿ ਸੀਬੀਆਈ ਨੇ ਮੇਰੇ ਖਿਆਲ ਦੇ ਨਾਲ 8 ਬੰਦਿਆਂ ਨੂੰ ਫੜਿਆ ਹੈ। ਤਾਂ ਇਹ ਕੀ ਕਰਦੇ ਸੀਗੇ ਕਿ ਪੇਪਰ ਨੂੰ ਸੋਲਵ ਕਰਵਾਉਂਦੇ ਸੀਗੇ, ਉਹਦੇ ਵਾਸਤੇ ਇਹਨਾਂ ਨੇ ਬੰਦੇ ਅਪੁਆਇੰਟ ਕੀਤੇ ਹੋਏ ਸੀਗੇ। ਤੇ ਇੱਥੋਂ ਤੱਕ ਕਿ ਜਿਹੜੀ ਮਤਲਬ ਕਿ ਸਟੂਡੈਂਟਾਂ ਦੀ ਆਈਡੀ ਹੁੰਦੀ, ਪਾਸਵਰਡ ਹੁੰਦੀ, ਇਕੱਠੇ ਕਰਕੇ ਇਹਨਾਂ ਦੇ ਵਿੱਚੋਂ ਕੈਂਡੀਡੇਟ ਦੇ ਲਿਹਾਜ਼ ਦੇ ਨਾਲ ਬਦਲ ਦਿੰਦੇ। ਤਾਂ ਇਹਦੇ ਤੇ ਫੋਟੋ ਦਾ ਵੀ ਬਦਲਾਅ ਕਰ ਦਿੱਤਾ ਜਾਂਦਾ ਤਾਂ ਕਿ ਫਰਜ਼ੀ ਕੈਂਡੀਡੇਟ ਜਿਹੜੇ ਮੁੰਨਾ ਬਾਈ ਨੇ ਬਹਿਣਾ ਹੈ, ਉਹਨੂੰ ਐਗਜ਼ਾਮ ਦੇ ਦੌਰਾਨ ਕੋਈ ਪਰੇਸ਼ਾਨੀ ਨਾ ਆਵੇ। ਮਤਲਬ ਕਿ ਸਾਰਾ ਕੁਝ ਸੈੱਟ। ਜੀ ਕਮਾਲ ਦੀ ਗੱਲ ਇਹ ਆ ਕਿ ਕੁਝ ਨੀਟ ਸੈਂਟਰ ਜਿਹੜੇ ਆ ਉਹ ਇੰਡੀਆ ਤੋਂ ਬਾਹਰ ਵੀ ਬਣਾਏ ਹੁੰਦੇ ਆ, ਤਾਂ ਦੱਸਦੇ ਆ ਕਿ ਇਹ ਜਿਹੜਾ ਰੈਕਟ ਚੱਲ ਰਿਹਾ ਸੀਗਾ, ਹੋ ਸਕਦਾ ਕਿ ਬਾਹਰ ਤੱਕ ਵੀ ਹੋਵੇ, ਇਹਦੀ ਮਾਰ ਬਾਹਰ ਤੱਕ ਵੀ ਹੋਵੇ। ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਕਿੱਡੀ ਵੱਡੀ ਫਰਾਡਬਾਜ਼ੀ ਚੱਲਦੀ ਆ। ਆਪਾਂ ਹੁਣ ਉਹ ਦੇਖ ਹੀ ਰਹੇ ਆ ਇੰਡੀਆ ਦੇ ਵਿੱਚ। ਤਾਂ ਜੇ ਤੁਸੀਂ ਦੇਖੋਗੇ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਐਗਜ਼ਾਮ ਜਿਹੜਾ ਆ, ਕੋਈ ਵੀ ਐਗਜ਼ਾਮ ਜਿਹੜਾ ਇਸ ਤਰ੍ਹਾਂ ਦਾ ਹੈਗਾ ਉਹ ਮਤਲਬ ਕਿ ਸੁੱਕਾ ਜਾਂਦਾ ਹੋਵੇ। ਲੁਧਿਆਣੇ 'ਚ ਪੇਪਰ ਲੀਕ, ਆ ਪੰਜਾਬ ਪੁਲਿਸ ਵਾਲਾ ਪੇਪਰ ਲੀਕ ਹੋ ਗਿਆ ਸੀ ਆਪਣੇ ਇੱਥੇ, ਏਦਾਂ ਹੀ ਹੋਇਆ ਸੀ। ਉਹਨਾਂ ਨੇ ਮਤਲਬ ਕਿ ਕੰਪਿਊਟਰ ਦੇ ਵਿੱਚ ਹੀ ਸਨਮਾਰੀ ਕਰ ਦਿੱਤੀ ਸੀ। ਇਹਨਾਂ ਨੇ ਲਕਾਣਾ ਚਾਹਿਆ ਦਿਨਕਰ ਗੁਪਤਾ ਜੀ ਹੋਰਾਂ ਨੇ, ਪਰ ਉਹ ਮਾਮਲਾ ਆ ਗਿਆ ਸੀਗਾ ਬਾਹਰ। ਤਾਂ ਇੰਡੀਆ ਦੇ ਵਿੱਚ ਕੋਈ ਵਿਰਲਾ ਕਰਮਾਂ ਵਾਲਾ ਪੇਪਰ ਹੈ ਜਿਹੜਾ ਸੁੱਖਾਂ ਨਾਲ ਨੇਪਰੇ ਚੜ ਜਾਂਦਾ ਹੈ, ਨਹੀਂ ਤਾਂ ਕੋਈ ਨਾ ਕੋਈ ਘੁਟਾਲਾ, ਕੋਈ ਨਾ ਕੋਈ ਫਰਾਡਬਾਜ਼ੀ ਸਾਹਮਣੇ ਆਈ ਜਾਂਦੀ ਹੈ। ਤੁਸੀਂ ਦੇਖ ਲਓ ਵਿਆਪਮ ਦੀਆਂ ਖਬਰਾਂ ਤੁਸੀਂ ਕਰਦੇ ਰਹੇ ਆ, ਕਿੱਡੇ ਕਿੱਡੇ ਵੱਡੇ ਘੁਟਾਲੇ ਹੋਏ। ਹਾਂਜੀ, ਵਿਆਪਮ ਉਹ ਤੋਂ ਬਾਅਦ ਵੀ ਵਿਆਪਮ ਘੁਟਾਲਾ ਵੀ ਤਾਂ ਕੁਝ ਇਸੇ ਕਿਸਮ ਦਾ ਸੀ ਨਾ ਮੱਧ ਪ੍ਰਦੇਸ਼ ਦੇ ਮੱਧ ਵਿੱਚ। ਪ੍ਰਦੇਸ਼ 'ਚ। ਤਾਂ ਹੁਣ ਤਾਂ ਹਰੇਕ ਸਟੇਟ ਦੇ ਵਿੱਚ ਹੀ ਪ੍ਰਵੀਨ ਜੀ ਵਿਆਪਮ ਹੈ, ਆਪਣੇ ਆਪ 'ਚ ਇੱਕ ਵਿਆਪਮ। ਜੀ ਜੀ ਮਿੰਟੂ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਧੰਨਵਾਦ ਜੀ। ਜੀ ਜੀ ਸ਼ੁਕਰੀਆ। ਸੋ ਇਹ ਸਨ ਆਪਣੇ ਨਾਲ ਮਿੰਟੂ ਗੁਰਸਰੀਗਾ ਜੀ, ਪ੍ਰੋਗਰਾਮ ਦੇ ਪਹਿਲੇ ਹਿੱਸੇ ਖਬਰ ਤੇ ਨਜ਼ਰ ਦੇ ਵਿੱਚ। ਹੁਣ ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਲੈਣ ਦਾ। ਬ੍ਰੇਕ ਤੋਂ ਪਾਰ ਕੁਝ ਹੋਰ ਅਹਿਮ ਖਬਰਾਂ ਬਾਰੇ ਗੱਲਾਂ ਬਾਤਾਂ ਕਰਾਂਗੇ। ਆਪਾਂ ਤੁਹਾਨੂੰ ਖਾਸ ਜਾਣਕਾਰੀਆਂ ਦਿੰਦੇ ਚੱਲਾਂਗੇ। ਜਾਇਓ ਨਾ ਕਿਤੇ, ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਅਸੀਂ ਹੁਣੇ ਪਰਤਾਂ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਪ੍ਰਵੀਨ ਸ਼ਰਮਾ। ਬ੍ਰੇਕ ਤੋਂ ਬਾਅਦ ਕੁਝ ਹੋਰ ਅਹਿਮ ਖਬਰਾਂ ਦੇ ਬਾਰੇ ਗੱਲਬਾਤ ਕਰਦੇ ਚੱਲਦੇ ਹਾਂ। ਸ਼ੁਰੂਆਤ ਕਰਾਂਗੇ ਹਰਿਆਣਾ ਤੋਂ। ਹਰਿਆਣਾ ਦੇ ਵਿੱਚ ਮਾਈਨਿੰਗ ਮਾਫੀਆ ਨੇ ਡੀਐਸਪੀ ਦਾ ਕਤਲ ਕੀਤਾ। ਫਰਾਰ ਡਰਾਈਵਰ ਗ੍ਰਿਫਤਾਰ ਹੈ। ਤਾਵੜੂ ਦੇ ਡੀਐਸਪੀ ਸੁਰਿੰਦਰ ਸਿੰਘ ਨੂੰ ਡੰਪਰ ਡਰਾਈਵਰ ਨੇ ਉਸ ਵੇਲੇ ਆਪਣੀ ਗੱਡੀ ਦੇ ਹੇਠਾਂ ਦੇ ਕੇ ਮਾਰ ਦਿੱਤਾ ਜਦੋਂ ਉਸ ਨੂੰ ਰੋਕ ਕੇ ਕਾਗਜ਼ਾਤ ਮੰਗੇ ਗਏ। ਡੀਐਸਪੀ ਆਪਣੀ ਟੀਮ ਸਮੇਤ ਟੌਰੂ ਨੇੜੇ ਪਚਕਾਉਂ ਇਲਾਕੇ ਦੇ ਵਿੱਚ ਅਰਾਵਲੀ ਪਹਾੜੀਆਂ ਤੇ ਨਜਾਇਜ਼ ਮਾਈਨਿੰਗ ਦੇ ਖਿਲਾਫ ਕਾਰਵਾਈ ਕਰਨ ਗਿਆ ਸੀ। ਸਵੇਰੇ 11:30 ਵਜੇ ਡੀਐਸਪੀ ਆਪਣੀ ਟੀਮ ਦੇ ਨਾਲ ਉੱਥੇ ਛਾਪਾ ਮਾਰਨ ਗਿਆ। ਉਸਨੇ ਡੰਪਰ ਨੂੰ ਦੇਖਿਆ ਤੇ ਰੁਕਣ ਦਾ ਇਸ਼ਾਰਾ ਕੀਤਾ। ਉਸਨੇ ਡਰਾਈਵਰ ਤੋਂ ਕਾਗਜ਼ਾਤ ਮੰਗੇ ਪਰ ਡਰਾਈਵਰ ਨੇ ਗੱਡੀ ਭਜਾਉਣ ਵੇਲੇ ਡੀਐਸਪੀ ਨੂੰ ਗੱਡੀ ਦੇ ਹੇਠਾਂ ਦੇ ਕੇ ਦਰੜ ਕੇ ਮਾਰ ਦਿੱਤਾ ਤੇ ਫਰਾਰ ਹੋ ਗਿਆ। ਉਸ ਤੋਂ ਬਾਅਦ ਪੁਲਿਸ ਨੇ ਇੱਕ ਸ਼ਹਿਰ ਹੈ ਉੱਥੇ, ਉੱਥੋਂ ਦੀ ਪੁਲਿਸ ਨੇ ਡਰਾਈਵਰ ਨੂੰ ਕਾਬੂ ਕਰ ਲਿਆ। ਉਸ ਦੀ ਪਛਾਣ ਅੱਕੜ ਵਜੋਂ ਕੀਤੀ ਗਈ ਹੈ ਤੇ ਜ਼ਿਲ੍ਹਾ ਮਾਈਨਿੰਗ ਮਾਫੀਆ ਵੱਲੋਂ ਇਹ ਜਿਹੜਾ ਜ਼ਿਲ੍ਹਾ ਹੈ, ਜ਼ਿਲ੍ਹਾ ਜਿਹੜਾ ਹਰਿਆਣੇ ਦਾ, ਇਹ ਮਾਈਨਿੰਗ ਮਾਫੀਆ ਵੱਲੋਂ ਪੁਲਿਸ ਤੇ ਹਮਲਿਆਂ ਦੇ ਲਈ ਬਦਨਾਮ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਮ੍ਰਿਤਕ ਡੀਐਸਪੀ ਨੂੰ ਸ਼ਹੀਦ ਕਰਾਰ ਦੇ ਕੇ ਪਰਿਵਾਰ ਨੂੰ 1 ਕਰੋੜ ਰੁਪਏ ਦੇਣ ਦੇ ਨਾਲ ਪਰਿਵਾਰ ਦੇ ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ। ਕਈ ਖਬਰਾਂ ਸਾਡੇ ਲਈ ਖਬਰਾਂ ਹੀ ਨਹੀਂ ਹੁੰਦੀਆਂ। ਕਈ ਖਬਰਾਂ ਨੂੰ ਅਸੀਂ ਅਣਗੌਲਿਆਂ ਕਰ ਦਿੰਦੇ ਹਾਂ, ਪਰ ਅਸਲ ਦੇ ਵਿੱਚ ਜਿਹੜੇ ਲੋਕ ਮਾਈਨਿੰਗ ਮਾਫੀਆ, ਹਰ ਕਿਸੇ ਵੀ ਕਿਸਮ ਦੇ ਮਾਫੀਆ ਦੇ ਨਾਲ ਨਜਿੱਠਦੇ ਨੇ, ਇਹ ਉਹਨਾਂ ਤੇ ਬੀਤਦੀ ਹੈ। ਗਰਾਊਂਡ ਤੇ ਕੰਮ ਕਰਨਾ ਬਹੁਤ ਔਖਾ, ਚਾਹੇ ਉਹ ਪੁਲਿਸ ਹੋਵੇ, ਚਾਹੇ ਉਹ ਮੀਡੀਆ ਹੋਵੇ, ਚਾਹੇ ਹੋਰ ਜਿਹੜੀਆਂ ਲਾ ਐਨਫੋਰਸਮੈਂਟ ਏਜੰਸੀਜ਼ ਦੇ ਮੁਲਾਜ਼ਮ ਨੇ, ਉਹਨਾਂ ਦੇ ਲਈ ਬੜਾ ਔਖਾ ਹੈ। ਪੰਜਾਬ ਦੇ ਵਿੱਚ ਆਪਾਂ ਅਕਸਰ ਗੱਲਾਂ ਕਰਦੇ ਹਾਂ ਮਾਈਨਿੰਗ ਮਾਫੀਆ ਜਾਂ ਸੈਂਡ ਮਾਫੀਆ, ਇਹ ਚੀਜ਼ਾਂ ਹਰਿਆਣਾ ਦੇ ਵਿੱਚ ਵੀ ਨੇ। ਈਵਨ ਕਿ ਇੱਥੋਂ ਲੈ ਕੇ ਮੱਧ ਪ੍ਰਦੇਸ਼, ਸਾਰੇ ਕਿਤੇ ਜਿੱਥੇ ਕਿ ਕੋਈ ਕੁਦਰਤੀ ਸਰੋਤ ਮਿਲਦਾ ਨਿਕਲਦਾ, ਉੱਥੇ ਹਰ ਥਾਂ ਮਾਫੀਏ ਨੇ ਆਪਣਾ ਜਿਹੜਾ ਕਬਜ਼ਾ ਉਹ ਕੀਤਾ ਹੋਇਆ ਕੁਦਰਤੀ ਸਰੋਤਾਂ ਤੇ ਇਹ ਕਬਜ਼ੇ ਸਿਆਸੀ ਲੋਕਾਂ ਦੀ ਸ਼ਹਿ ਤੋਂ ਬਿਨਾਂ ਨਹੀਂ ਹੁੰਦੇ। ਪੰਜਾਬ ਦੇ ਵਿੱਚ ਇੱਕ ਬੜੀ ਚਰਚਿਤ ਸਟੋਰੀ ਆਈ ਸੀ 2013 ਦੇ ਵਿੱਚ। ਜਸਦੀਪ ਸਿੰਘ, ਜਿਹੜੇ ਕਿ ਹਿੰਦੁਸਤਾਨ ਟਾਈਮਜ਼ ਦੇ ਲਈ ਕੰਮ ਕਰਦੇ ਸੀਗੇ, ਉਹਨਾਂ ਨੂੰ ਇੱਕ ਸੜਕ ਐਕਸੀਡੈਂਟ ਦੇ ਵਿੱਚ, ਇੱਕ ਰੋਡ ਹਾਦਸੇ ਦੇ ਵਿੱਚ ਉਹਨਾਂ ਨੂੰ ਮਾਰ ਦਿੱਤਾ ਗਿਆ ਸੀ ਮਾਈਨਿੰਗ ਮਾਫੀਆ ਵੱਲੋਂ। ਤੇ ਇਹ ਉਦੋਂ ਮਾਰਿਆ ਗਿਆ ਜਦੋਂ ਉਹਨਾਂ ਨੇ ਇੱਕ ਖਬਰ ਲਾਈ ਸੀ ਜਿਹਦਾ ਸਰਲੇਖ ਸੀ ਮਾਈਨਿੰਗ ਬੈਨ 20 ਲੱਖ ਇਨ ਏ ਡੇ, ਗੁੰਡਾ ਟੈਕਸ ਔਨ ਸੈਂਡ ਗ੍ਰੈਵਲ ਇਨ ਪਠਾਨਕੋਟ। ਉਹਨਾਂ ਦੀ ਖਬਰ ਸੀ ਔਰ ਉਸ ਤੋਂ ਬਾਅਦ ਵੀ ਉਹਨਾਂ ਦੀਆਂ ਕਈ ਖਬਰਾਂ ਆਈਆਂ ਜਿਹਦੇ ਵਿੱਚ ਇਸ ਗੱਲ ਦੀ ਜਾਣਕਾਰੀ ਮਿਲੀ ਕਿ ਉਹਨਾਂ ਨੇ ਜੋ ਮਾਈਨਿੰਗ ਹੋ ਰਹੀ ਸੀ, ਨਜਾਇਜ਼ ਮਾਈਨਿੰਗ ਹੋ ਰਹੀ ਸੀ, ਉਹਦੇ ਤੋਂ ਜਿਹੜੀ ਆਮਦਨੀ ਆ ਰਹੀ ਸੀ, ਉਹਦੇ ਬਾਰੇ ਬੜੇ ਜ਼ਬਰਦਸਤ ਆંકੜੇ ਕੱਢ ਕੇ ਲਿਆਏ ਸੀ। ਮਾਈਨਿੰਗ ਦੇ ਬਾਬਤ ਚਰਚਾ ਛੇੜਨ ਵਾਲੇ ਔਰ ਮਾਈਨਿੰਗ ਦੇ ਬਾਬਤ ਆંકੜੇ ਕੱਢ ਕੇ ਲਿਆਉਣ ਵਾਲੇ ਜਸਦੀਪ ਸਿੰਘ ਮਲਹੋਤਰਾ ਇੱਕ ਬੜੇ ਬਰੇਵ ਜਰਨਲਿਸਟ ਸੀਗੇ ਤੇ ਉਹਨਾਂ ਨੂੰ ਵੀ ਇਸੇ ਤਰ੍ਹਾਂ ਸੜਕ ਹਾਦਸੇ ਦੇ ਵਿੱਚ ਉਹਨਾਂ ਦੀ ਜਾਨ ਚਲੀ ਗਈ, ਜਿਹੜਾ ਕਿ ਬਿਲਕੁਲ ਸ਼ੱਕੀ ਸੀ। ਬਾਅਦ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਨਿਕਲੀਆਂ। 2013 ਦੇ ਵਿੱਚ ਅਕਾਲੀ ਦਲ ਬਾਦਲ ਦੀ ਸਰਕਾਰ ਸੀ, ਸੋ ਉਦੋਂ ਉਸ ਤੋਂ ਬਾਅਦ ਫਿਰ ਚਰਚਾ ਚੱਲੀ। 2014 ਦੇ ਵਿੱਚ ਇਸੇ ਚੀਜ਼ ਦਾ ਹੀ ਲਾਹਾ ਆਮ ਆਦਮੀ ਪਾਰਟੀ ਨੂੰ ਮਿਲਿਆ ਕਿਉਂਕਿ ਰੋਸ ਬਹੁਤ ਵੱਡਾ ਸੀ ਲੋਕਾਂ ਦੇ ਵਿੱਚ। ਤਾਂ ਫਿਰ ਆਮ ਆਦਮੀ ਪਾਰਟੀ ਦੇ 4 ਐਮਪੀ ਲੋਕਾਂ ਨੇ, ਪੰਜਾਬ ਦੇ ਲੋਕਾਂ ਨੇ ਜਿਤਾਏ, ਜਿਨ੍ਹਾਂ ਦੇ ਵਿੱਚ ਭਗਵੰਤ ਮਾਨ, ਡਾਕਟਰ ਧਰਮਵੀਰ ਗਾਂਧੀ, ਹਰਿੰਦਰ ਸਿੰਘ ਖਾਲਸਾ, ਪ੍ਰੋਫੈਸਰ ਸਾਧੂ ਸਿੰਘ ਫਰੀਦਕੋਟ ਤੋਂ। ਸੋ ਉਹ ਇੱਕ ਬਹੁਤ ਵੱਡੀ ਘਟਨਾ ਸੀ ਪੰਜਾਬ ਦੇ ਸਮਾਜ ਦੇ ਵਿੱਚ ਕਹਿ ਲਓ, ਪੰਜਾਬ ਦੀ ਪੋਲੀਟਿਕਸ ਦੇ ਵਿੱਚ ਕਹਿ ਲਓ, ਬਹੁਤ ਵੱਡੀ ਘਟਨਾ ਸੀ। ਤੇ ਉਸ ਤੋਂ ਬਾਅਦ ਫਿਰ ਪੰਜਾਬ ਦੇ ਮਾਈਨਿੰਗ ਮਾਫੀਆ ਬਾਰੇ ਰਿਪੋਰਟਿੰਗ ਹੋਈ। ਉਹ ਗੱਲ ਵੱਖਰੀ ਆ ਵੀ ਉੱਥੇ ਜਿਹੜੇ ਚੈਨਲ ਉਸ ਟਾਈਮ ਰਿਪੋਰਟ ਕਰ ਰਹੇ ਸੀ ਜਾਂ ਅੱਜ ਵੀ ਕਰ ਰਹੇ ਨੇ, ਉਹ ਸਰਕਾਰਾਂ ਦੇ ਕੰਟਰੋਲ ਸੀਗੇ। ਉੱਥੋਂ ਗੱਲਾਂ, ਖਬਰਾਂ ਨਿਕਲ ਕੇ ਓਨੀਆਂ ਨਹੀਂ ਆ ਸਕੀਆਂ ਜਿੰਨੀਆਂ ਕਿ ਆਉਣੀਆਂ ਚਾਹੀਦੀਆਂ, ਪਰ ਫਿਰ ਵੀ ਕੁਛ ਲੋਕ ਸੋਸ਼ਲ ਮੀਡੀਆ ਤੇ, ਕੁਛ ਚੈਨਲ ਸੋਸ਼ਲ ਮੀਡੀਆ ਤੇ ਆਪਣਾ ਕੰਮ ਹੈ ਜਿਹੜਾ ਉਹ ਧੜੱਲੇ ਦੇ ਨਾਲ ਕਰ ਰਹੇ ਨੇ। ਸੀਪੀਜੀ ਇੱਕ ਬਹੁਤ ਵੱਡੀ ਏਜੰਸੀ ਹੈ ਜਿਹੜੀ ਕਿ ਕੰਮ ਕਰਦੀ ਹੈ ਜਰਨਲਿਸਟ ਵਾਸਤੇ, ਤੇ ਉਹਨੇ ਜਿਹਨੂੰ ਅਸੀਂ ਕਹਿ ਦਿੰਦੇ ਹਾਂ ਕਮੇਟੀ ਟੂ ਪ੍ਰੋਟੈਕਟ ਜਰਨਲਿਸਟ, ਉਹਨਾਂ ਨੇ ਇੱਕ ਡਾਟਾ ਕੱਢ ਕੇ ਲਿਆਂਦਾ। ਉਹ ਕਹਿੰਦੇ ਵੀ 1992 ਤੋਂ ਲੈ ਕੇ 2020 ਤੱਕ ਜਿਹੜੇ 90 ਦੇ ਕਰੀਬ ਜਰਨਲਿਸਟ ਹੈ ਜਾਂ ਮੀਡੀਆ ਵਰਕਰ ਆ, ਉਹਨਾਂ ਨੂੰ ਮਾਈਨਿੰਗ ਮਾਫੀਆ ਨੇ ਇੰਡੀਆ ਦੇ ਵਿੱਚ ਮਾਰਿਆ ਔਰ ਵੱਖ-ਵੱਖ ਇਲਾਕਿਆਂ ਦੇ ਵਿੱਚ। ਕਦੇ ਬਿਹਾਰ ਦੀ ਘਟਨਾ ਉਹਨਾਂ ਨੇ ਕੋਟ ਕੀਤੀ ਹੈ, ਕਦੇ ਯੂਪੀ ਦੀ ਘਟਨਾ ਕੋਟ ਕੀਤੀ ਹੈ, ਕਦੇ ਉਹਨਾਂ ਨੇ ਐਮਪੀ ਦੀਆਂ ਘਟਨਾਵਾਂ ਨੂੰ ਕੋਟ ਕੀਤਾ, ਪੰਜਾਬ ਦੀਆਂ ਘਟਨਾਵਾਂ ਨੂੰ ਕੋਟ ਕੀਤਾ। ਉਹਨਾਂ ਨੇ ਤਕਰੀਬਨ ਸਾਰਾ ਨਾਰਥ ਈਸਟ ਜਿੰਨਾ ਵੀ ਰੀਜਨ ਆ, ਸਾਰੇ ਰੀਜਨ ਦੇ ਵਿੱਚ ਉਹਨਾਂ ਨੇ ਆંકੜੇ ਕੱਢ ਕੇ ਲਿਆਂਦੇ ਆ। ਤੇ ਸਭ ਤੋਂ ਜਿਹੜੀ ਚਰਚਿਤ ਕਤਲकांड ਸੀਗਾ
ਉਹ ਸੀਗਾ ਸਾਹੂ ਨੇ, ਇੱਕ ਦੂਰਦਰਸ਼ਨ ਦੇ ਪੱਤਰਕਾਰ ਨੇ। 30 ਅਕਤੂਬਰ ਦੀ ਗੱਲ ਹੈ, ਜਦੋਂ 2018 ਦੇ ਵਿੱਚ ਉਹਨਾਂ ਦਾ ਕਤਲ ਕਰ ਦਿੱਤਾ ਗਿਆ ਸੀ। ਉਹ ਰਿਪੋਰਟਿੰਗ ਕਰ ਰਹੇ ਸੀਗੇ ਕਿਸੇ ਸਾਈਟ ਤੇ ਜਾ ਕੇ, ਮਾਈਨਿੰਗ ਸਾਈਟ ਤੇ ਜਾ ਕੇ ਰਿਪੋਰਟਿੰਗ ਕਰ ਰਹੇ ਸੀਗੇ। ਤਾਂ ਪਹਿਲਾਂ ਉਹਨਾਂ ਨੂੰ ਕਿਡਨੈਪ ਕੀਤਾ ਗਿਆ, ਉਸ ਤੋਂ ਬਾਅਦ ਉਹਨਾਂ ਨੂੰ ਮਾਰ ਦਿੱਤਾ ਗਿਆ ਗੋਲੀ ਮਾਰ ਕੇ। ਅਸੀਆ ਜਲਾਨੀ ਸੀਗੇ ਇੱਕ, ਅਸ਼ੋਕ ਸੋਢੀ, ਬੜੇ ਨਾਮ ਨੇ, ਬੜੇ ਧੜੱਲੇਦਾਰ ਪੱਤਰਕਾਰਾਂ ਦੇ ਨਾਮ ਹੋਏ ਨੇ। ਬਹੁਤ ਸਾਰੇ ਫ੍ਰੀਲਾਂਸ ਸੀਗੇ, ਅਸ਼ੀਆ ਜਲਾਨੀ ਫ੍ਰੀਲਾਂਸ ਸੀਗੇ। ਹੋਰ ਬਥੇਰੇ ਜਿਵੇਂ 44 ਸੰਤਰਾ ਫ੍ਰੀਲਾਂਸ ਸੀਗੇ, ਉਹਨਾਂ ਨੂੰ ਵੀ ਗੋਲੀ ਮਾਰੀ ਗਈ, ਉਹਨਾਂ ਦਾ ਮਰਡਰ ਕੀਤਾ ਗਿਆ। ਦੈਨਿਕ ਭਾਸਕਰ ਦਾ ਇੱਕ ਪੱਤਰਕਾਰ ਸੀਗਾ ਧਰਮਿੰਦਰਾ ਸਿੰਘ, ਉਹਦਾ ਕਤਲ ਕੀਤਾ ਗਿਆ। ਬਹੁਤ ਸਾਰੇ ਪੱਤਰਕਾਰ ਸੀਗੇ, ਇਹਨਾਂ ਦੇ ਵਿੱਚ ਜ਼ਿਆਦਾ ਜਿਹੜੇ ਸੀਗੇ ਉਹ ਫ੍ਰੀਲਾਂਸ ਸੀਗੇ। ਤੇ ਤੁਹਾਨੂੰ ਯਾਦ ਹੋਣਾ ਇਸੇ ਤਰ੍ਹਾਂ ਜੇ ਆਪਾਂ ਅਫਸਰਾਂ ਦੀ ਗੱਲ ਕਰੀਏ, ਆਈਪੀਐਸ ਅਫਸਰ ਸੀਗੇ, ਉਹਨਾਂ ਨੂੰ ਮੱਧ ਪ੍ਰਦੇਸ਼ ਦੇ ਵਿੱਚ ਦਰੜ ਕੇ ਮਾਰ ਦਿੱਤਾ ਸੀਗਾ। ਸੋ ਗਰਾਊਂਡ ਤੇ ਕੰਮ ਕਰਨਾ ਬਹੁਤ ਔਖਾ, ਭਾਵੇਂ ਉਹ ਪੁਲਿਸ ਦੇ ਵਿੱਚ ਕੰਮ ਕਰਦਾ ਹੋਵੇ, ਭਾਵੇਂ ਉਹ ਹੋਰ ਲਾ ਐਨਫੋਰਸਮੈਂਟ ਏਜੰਸੀ ਦੇ ਨਾਲ ਕੰਮ ਕਰਦਾ ਹੋਵੇ, ਮਾਈਨਿੰਗ ਮਹਿਕਮੇ 'ਚ ਕੰਮ ਕਰਦਾ ਹੋਵੇ, ਪੱਤਰਕਾਰੀ ਕਰਦਾ ਹੋਵੇ। ਸੋ ਉੱਥੋਂ ਦੀਆਂ ਸਰਕਾਰਾਂ ਤੇ ਕਿ ਇਕੱਲਾ ਮਾਫੀਆ, ਆਪਾਂ ਮਾਈਨਿੰਗ ਮਾਫੀਆ, ਸੈਂਡ ਮਾਫੀਆ, ਟਰਾਂਸਪੋਰਟ ਮਾਫੀਆ ਕਹਿ ਦਿੰਦੇ ਹਾਂ, ਪਰ ਕਿਸੇ ਵੀ ਕਿਸਮ ਦਾ ਮਾਫੀਆ ਸਿਆਸੀ ਸਰਪ੍ਰਸਤੀ ਤੋਂ ਬਿਨਾਂ ਨਹੀਂ ਹੋ ਸਕਦਾ। ਇਹ ਇੱਕ ਸੱਚ ਹੈ। ਖਬਰ ਇੱਕ ਆ ਰਹੀ ਹੈ, ਸੰਗੀਤ ਇੰਡਸਟਰੀ ਦੇ ਨਾਲ ਜੁੜੀ ਖਬਰ ਹੈ, ਤੇ ਜੇ ਉਹ ਖਬਰ ਸੱਚ ਹੈ ਤਾਂ ਬੜੀ ਉਹ ਮੰਦਭਾਗੀ ਖਬਰ ਹੈ। ਕਹਿੰਦੇ ਕਿ ਜਿਹੜਾ ਇੱਕ ਗੀਤ ਲਿਖਣ ਵਾਲਾ ਮੁੰਡਾ ਜਾਨੀ, ਉਹਦਾ ਐਕਸੀਡੈਂਟ ਹੋ ਗਿਆ, ਰੋਡ ਐਕਸੀਡੈਂਟ। ਇਸ ਦੇ ਜਿਹੜੇ ਵੇਰਵੇ ਆ ਉਹਨਾਂ ਦੀ ਤਾਂ ਉਡੀਕ ਕੀਤੀ ਜਾ ਰਹੀ ਹੈ। ਸੈਕਟਰ 88 ਮੋਹਾਲੀ ਦੇ ਵਿੱਚ ਸੜਕ ਹਾਦਸਾ ਵਾਪਰਿਆ ਤੇ ਮਸ਼ਹੂਰ ਗੀਤਕਾਰ ਜਾਨੀ ਸਮੇਤ 3 ਜਾਣੇ ਜ਼ਖਮੀ ਦੱਸੇ ਗਏ ਨੇ। ਜ਼ਖਮੀਆਂ ਦੇ ਵਿੱਚ ਉਹਦਾ ਦੋਸਤ ਤੇ ਫੋਰਡ ਕਾਰ ਦਾ ਚਾਲਕ ਸ਼ਾਮਲ ਹੈ, ਤੇ ਹੁਣ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਉਹਨਾਂ ਨੂੰ ਪਹੁੰਚਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਗੀਤਕਾਰ ਦੀ ਪਿੱਠ ਅਤੇ ਗਰਦਨ ਤੇ ਕਾਫੀ ਜਿਹੜੇ ਆ ਸੱਟਾਂ ਵੱਜੀਆਂ ਨੇ, ਤੇ ਉਹਦੇ ਦੋਸਤ ਦੀ ਰੀੜ੍ਹ ਦੀ ਹੱਡੀ ਨੂੰ ਨੁਕਸਾਨ ਪੁੱਜਿਆ। ਕਾਫੀ ਗੀਤ ਉਹਦੇ ਮਕਬੂਲ ਹੋਏ ਨੇ। ਹਾਦਸਾ ਇੰਨਾ ਭਿਆਨਕ ਸੀਗਾ ਕਿ ਟੱਕਰ ਲੱਗਣ ਤੋਂ ਬਾਅਦ ਜਿਹੜੀ ਗੀਤਕਾਰ ਦੀ ਫੋਰਚੂਨਰ ਗੱਡੀ ਸੀ ਉਹ ਪਲਟ ਗਈ, ਤੇ ਰਾਹਗੀਰਾਂ ਨੇ, ਫਿਰ ਪੁਲਿਸ ਤਾਂ ਹਾਲੇ ਪਹੁੰਚੀ ਨਹੀਂ ਸੀ, ਰਾਹਗੀਰਾਂ ਨੇ ਜਦੋਂ ਇਹਨਾਂ ਨੂੰ ਗੱਡੀ ਦੇ ਵਿੱਚੋਂ ਕੱਢਿਆ ਤਾਂ ਬੜੀ ਮੁਸ਼ੱਕਤ ਦੇ ਨਾਲ ਗੱਡੀ ਦੇ ਵਿੱਚੋਂ ਬਾਹਰ ਕੱਢਿਆ। ਕੱਲ ਸੰਗਤ ਸਿੰਘ ਗਿੱਲ ਜੀਆਂ ਦੇ ਬਾਰੇ ਆਪਾਂ ਜ਼ਿਕਰ ਕੀਤਾ ਸੀਗਾ ਪ੍ਰੋਗਰਾਮ ਦੇ ਵਿੱਚ, ਖਬਰ ਤੇ ਨਜ਼ਰ ਦੇ ਵਿੱਚ, ਤੇ ਹੁਣ ਅੱਜ ਪੰਜਾਬ ਪੁਲਿਸ ਨੇ ਨਜਾਇਜ਼ ਖਨਨ ਦੇ ਮਾਮਲੇ ਦੇ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਭਾਣਜੇ ਭੁਪਿੰਦਰ ਸਿੰਘ ਉਰਫ ਹਣੀ ਤੇ ਉਹਦੇ ਸਾਥੀ ਕੁਦਰਤਦੀਪ ਦੇ ਖਿਲਾਫ ਇੱਕ ਨਵਾਂ ਪੁਲਿਸ ਕੇਸ ਦਰਜ ਕੀਤਾ ਹੈ। ਨਵਾਂ ਕੇਸ ਦਰਜ ਹੋਣ ਦੇ ਨਾਲ ਚੰਨੀ ਦੇ ਭਾਣਜੇ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਨੇ। ਹਾਲੇ ਜੁਲਾਈ ਦੇ ਪਹਿਲੇ ਹਫ਼ਤੇ ਦੀ ਗੱਲ ਹੈ ਜਦੋਂ ਭੁਪਿੰਦਰ ਹਣੀ ਨੂੰ ਜ਼ਮਾਨਤ ਮਿਲੀ ਸੀ। ਸੋ ਜਿਹੜੀਆਂ ਧਾਰਾਵਾਂ ਲੱਗੀਆਂ ਨੇ ਉਹ ਮਾਈਨਜ਼ ਐਂਡ ਮਿਨਰਲਸ ਐਕਟ ਦੀਆਂ ਧਾਰਾਵਾਂ ਲੱਗੀਆਂ ਨੇ, ਤੇ FIR ਨੰਬਰ 73 ਦਾ ਹਵਾਲਾ ਪੁਲਿਸ ਨੇ ਦਿੱਤਾ ਹੈ। ਪੰਜਾਬ ਕਾਂਗਰਸ ਦੇ ਜਾਂ ਲੰਗੀ ਸਰਕਾਰ ਦੇ, ਸਾਬਕਾ ਸਰਕਾਰ ਦੇ ਬਹੁਤ ਵੱਡੇ ਚਿਹਰੇ ਇਸ ਵੇਲੇ ਕਾਨੂੰਨੀ ਉਲਝਣਾਂ, ਕਾਨੂੰਨੀ ਦਿੱਕਤਾਂ ਦੇ ਵਿੱਚ ਫਸਦੇ ਜਾ ਰਹੇ ਨੇ, ਕਿਉਂਕਿ ਇਹ ਜਿਹੜੀਆਂ ਕਾਨੂੰਨੀ ਉਲਝਣਾਂ ਨੇ, ਇਹਨਾਂ ਨੇ ਜਿਹੜੇ ਮੁੱਢ ਆ ਇਹਨਾਂ ਨੇ ਆਪ ਹੀ ਬੰਨੇ ਆ, ਕਿਉਂਕਿ ਕੋਈ ਵੀ ਏਜੰਸੀ ਕਿਸੇ ਵੀ ਦੋਸ਼ ਤੋਂ ਬਿਨਾਂ ਕੇਸ ਨਹੀਂ ਦਰਜ ਕਰ ਸਕਦੀ। ਇਸ ਵੇਲੇ ਭਾਰਤ ਭੂਸ਼ਣ ਆਸ਼ੂ, ਸੰਗਤ ਸਿੰਘ ਗਿੱਲ ਜੀਆਂ, ਸਾਧੂ ਸਿੰਘ ਧਰਮਸੋਤ, ਇਹਨਾਂ ਤੋਂ ਇਲਾਵਾ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਬਾਰੇ ਖਬਰਾਂ ਆਈਆਂ ਸਨ। ਈਵਨ ਕਿ ਟਰਾਂਸਪੋਰਟ ਵਿਭਾਗ ਦੇ ਵਿੱਚ ਗੜਬੜੀਆਂ, ਬੱਸਾਂ ਨੂੰ ਬਾਡੀਆਂ ਲਾਉਣ ਦੇ ਮਾਮਲੇ ਦੇ ਵਿੱਚ ਸਾਬਕਾ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਬਾਰੇ ਖਬਰਾਂ ਆਈਆਂ। ਸੋ ਕਾਂਗਰਸ ਦੀ ਇੱਕ ਅੱਪਰ ਲੇਅਰ, ਜਿਹੜੀ ਮੂਹਰਲੀ ਕਤਾਰ ਆਪਾਂ ਕਹਿ ਦਿੰਦੇ ਹਾਂ, ਉਹਦੇ ਵਿੱਚ ਤਕਰੀਬਨ 6-7 ਚਿਹਰੇ ਹੈ ਜਿਨ੍ਹਾਂ ਨੂੰ ਇਸ ਵੇਲੇ ਸਾਰੇ ਤਰ੍ਹਾਂ ਦੀਆਂ ਜਿਹੜੀਆਂ ਏਜੰਸੀਆਂ ਜਾਂ ਕਾਨੂੰਨੀ ਪ੍ਰਕਿਰਿਆਵਾਂ ਜਾਂ ਜਾਂਚਾਂ ਦੇ ਵਿੱਚੋਂ ਲੰਘਣਾ ਪੈ ਰਿਹਾ ਔਰ ਇਹਨਾਂ ਦਾ ਸਾਹਮਣਾ ਕਰਨਾ ਪੈ ਰਿਹਾ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇੰਨਾ ਹੀ। ਸਮਾਂ ਇਜਾਜ਼ਤ ਨਹੀਂ ਦਿੰਦਾ। ਅਗਲਾ ਪ੍ਰੋਗਰਾਮ ਤੁਹਾਡੇ ਵਾਸਤੇ ਲੈ ਕੇ ਆ ਰਹੇ ਨੇ ਰਾਜਕਰਨਵੀਰ ਸਿੰਘ ਜੀ, ਤੇ ਉਹਨਾਂ ਦੇ ਨਾਲ ਹੋਣਗੇ ਹਰਜੋਤ ਸਿੰਘ ਖਾਲਸਾ ਜੀ। ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਖਬਰਾਂ, ਅਹਿਮ ਘਟਨਾਵਾਂ ਬਾਰੇ ਤੁਹਾਨੂੰ ਦੇਣਗੇ ਖਾਸ ਜਾਣਕਾਰੀਆਂ। ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।